ਰੀਸੈਂਟਲੀ ਜਿਹੜੀ ਐਕਸਟੋਰਸ਼ਨ ਦੇ ਗੈਂਗ ਫੜੇ ਆ, ਬੰਦੇ ਜਿਹੜੇ ਫੜੇ ਆ, ਮੁੰਡੇ ਜਿਹੜੇ ਫੜੇ ਆ, ਉਹਨਾਂ 'ਚ 100% ਆਪਣੇ ਜਿਹੜੇ ਉਹ ਬੱਚੇ ਨੌਜਵਾਨ ਜਿਹੜੇ ਉਹ ਸ਼ਾਮਲ ਆ। ਇੱਕ ਕੈਲੀਫੋਰਨੀਆ ਤੋਂ, ਬਾਕੀ ਜਿਹੜੇ ਕੈਨੇਡਾ ਦੇ ਵਿੱਚੋਂ 17 ਜਿਹੜੀਆਂ ਅਰੈਸਟਾਂ ਜਿਹੜੀਆਂ ਉਹ ਪਾਈਆਂ ਆ। ਇੱਕ ਤਾਂ ਇਹ ਤਾਂ ਹੋ ਗਈ ਖਬਰ। ਕਾਰਨ ਕੀ ਆ, ਕਿਉਂ ਆਪਾਂ ਇੱਥੇ ਪਹੁੰਚ ਗਏ ਆ? ਇਹ ਨਿਆਣੇ ਇਦਾਂ ਦਾ ਅਪਰਾਧ ਕਰਾ ਕਿਉਂ ਚੁਣ ਰਹੇ? ਜਿਹੜੀ ਖਬਰ ਹੈਗੀ ਹੈ ਜੀ ਵੀ 17 ਨੌਜਵਾਨ, 17 ਮੁੰਡੇ, ਜਿਹਦੇ ਵਿੱਚੋਂ 2 ਸਰੀ ਤੋਂ ਸੀਗੇ, ਉਹ ਪੀਲ ਰੀਜਨਲ ਪੁਲਿਸ, ਤੇ ਉਹਨਾਂ ਨੇ 106 ਕ੍ਰਿਮੀਨਲ ਚਾਰजेस ਦੇ ਸੰਬੰਧ ਦੇ ਵਿੱਚ ਜਿਹੜੀਆਂ ਇਹ ਅਰੈਸਟ ਕੀਤੀਆਂ। 24 ਅੱਡ-ਅੱਡ ਵਾਰਦਾਤਾਂ ਦੇ ਸੰਬੰਧ ਵਿੱਚ ਇਹਨਾਂ 17 ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਅਰੈਸਟ ਕੀਤਾ। 16 ਜਿਹਦੇ ਵਿੱਚੋਂ ਵਾਇਲੈਂਟ ਸੀਗੀਆਂ, ਜਿਹੜੀਆਂ ਵਾਰਦਾਤਾਂ ਸੀਗੀਆਂ, ਉਹਨਾਂ 'ਚ ਸ਼ੂਟਿੰਗਸ ਇਨਵੋਲਵਡ ਸੀਗੀਆਂ। 324 ਦੇ ਲਗਭਗ ਕਹਿੰਦੇ ਵੀ ਉਹਨਾਂ ਨੇ ਜਿਹੜੀਆਂ ਗੋਲੀਆਂ ਚੱਲੀਆਂ। ਕੁਦਰਤੀ ਪਿਛਲੇ ਹਫ਼ਤੇ ਮੈਨੂੰ ਬ੍ਰਿਟਿਸ਼ ਕੋਲੰਬੀਆ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਮੈਂ ਬਿਜ਼ਨਸ ਟ੍ਰਿਪ ਸੀਗਾ ਤੇ ਕਾਫੀ ਬਿਜ਼ਨੈਸਿਸ ਨੂੰ ਮੈਂ ਮਿਲ ਰਿਹਾ ਸੀਗਾ ਤੇ ਕਾਫੀ ਲੋਕਾਂ ਨੂੰ ਮਿਲਿਆ। ਤੇ ਤੁਸੀਂ ਮੰਨੋਗੇ, ਮੈਂ ਇਸ ਚੀਜ਼ ਨੂੰ ਫੈਕਟ ਚੈੱਕ ਨਹੀਂ ਕੀਤਾ, ਪਰ ਉੱਥੇ ਕਈ ਜਾਣਿਆਂ ਨੇ ਇਹ ਗੱਲ ਕਹੀ ਵੀ ਪਿਛਲਾ ਪੂਰਾ ਹਫ਼ਤਾ ਲਗਭਗ ਹਰ ਰੋਜ਼ ਸਰੀ ਦੇ ਵਿੱਚ ਗੋਲੀ ਚੱਲੀ ਹੈ। ਇੱਕ ਬਿਜ਼ਨਸ ਦੇ ਉੱਤੇ ਸਾਨੂੰ ਕੋਈ ਗੱਲ ਕਰ ਰਹੇ ਸੀਗੇ, ਕਿਸੇ ਬੱਚੇ ਸੀਗੇ, ਯੰਗ ਜਵਾਕਾਂ ਨੇ, ਬਹੁਤ ਉਹ ਉਹਨਾਂ ਨੂੰ ਪੱਕੇ ਹੋਇਆ ਨੂੰ ਥੋੜਾ ਹੀ ਚਿਰ ਹੋਇਆ ਸੀਗਾ ਆ ਕੇ ਉਹਨੇ ਮਿਹਨਤ ਕੀਤੀ, ਆਪਣਾ ਕੈਰੀਅਰ ਐਸਟੈਬਲਿਸ਼ ਕੀਤਾ। ਉਹ 3-4 ਜਿਹੜੇ ਸਟੂਡੈਂਟ ਪੱਕੇ ਹੋਏ ਸੀਗੇ, ਉਹਨਾਂ ਨੇ ਕੋਈ ਰੈਸਟੋਰੈਂਟ ਲਿਆ ਸੀਗਾ, ਪਰ ਉਹ ਸਮਹਾਉ ਉਹ ਰੈਸਟੋਰੈਂਟ ਦੇ ਵਿੱਚ ਉਹਨਾਂ ਦੀ ਕਿਸੇ ਦੀ ਕੋਈ ਹੋਰ ਤੇ ਗੱਲਬਾਤ ਹੋਣੀ ਆ, ਉਹਨਾਂ ਦੇ ਰੈਸਟੋਰੈਂਟ ਤੇ 2 ਵਾਰੀ ਗੋਲੀ ਚੱਲ ਗਈ। ਉਹ ਵਿਚਾਰੇ ਰੈਸਟੋਰੈਂਟ ਹੀ ਵੇਚ ਗਏ ਬਿਨਾਂ ਕਿਸੇ ਨੂੰ ਦੱਸੇ। ਪਤਾ ਨਹੀਂ ਕਿੰਨੇ ਔਖੇ ਹੋ ਕੇ ਉਹਨਾਂ ਨੇ ਲਿਆ ਹੋਣਾ, ਹਨਾ। ਸੋ ਵੀ ਇਹ ਨਹੀਂ ਹੈਗਾ ਵੀ ਸਿਰਫ ਕਰਨ ਵਾਲੇ ਐਂਡ ਤੇ ਰਿਸੀਵਿੰਗ ਐਂਡ ਤੇ ਵੀ। ਜੇ ਹੁਣ ਆਪਾਂ ਕਾਰਨਾਂ ਦੇ ਪਿੱਛੇ ਜਾਣਾ ਹੋਵੇ, ਹਨਾ, ਉਹਦੇ ਕਈ ਕਾਰਨ ਹੈਗੇ ਨੇ। ਜਿਹੜੇ ਇੱਕ ਤਾਂ ਆਪਾਂ ਆਮ ਐਂਗਲ ਹੈਗਾ ਵੀ ਯਾਰ ਜਿਹੜਾ ਇੱਕ ਕ੍ਰਿਮੀਨਲ ਨੈਟਵਰਕ ਆ, ਇਮੀਗ੍ਰੇਸ਼ਨ ਇੱਕੋ ਦਮ ਖੁੱਲ ਗਈ, ਬਹੁਤ ਜ਼ਿਆਦਾ ਬੱਚੇ ਆਏ ਤੇ ਉਹਦੇ ਵਿੱਚ ਕੁਝ ਕ੍ਰਿਮੀਨਲ ਮਾਈਂਡ ਦੇ ਬੰਦੇ ਵੀ ਇੱਥੇ ਆ ਗਏ। ਦੂਜੀ ਗੱਲ ਜਿਹੜੀ ਮੈਨੂੰ ਉੱਥੇ ਨਾ ਬੜਾ ਇੱਕ ਇੰਟਰਸਟਿੰਗ ਪੁਆਇੰਟ ਕਿਸੇ ਨੇ ਰੇਜ਼ ਕੀਤਾ, ਉਹ ਕਹਿੰਦੇ ਵੀ ਜਿਹੜੇ ਨਾ ਪਹਿਲਾਂ ਕ੍ਰਿਮੀਨਲ ਸੀਗੇ ਉਹ ਨਸ਼ੇ ਪੱਤੇ ਦਾ ਕੰਮ ਕਰਦੇ ਸੀ ਨਾ, ਵੀ ਡਰੱਗ ਲਿਆਂਦੀ, ਡਰੱਗ ਵੇਚੀ, ਉਹ ਰਿਸਕੀ ਕੰਮ ਹੈ। ਕਹਿੰਦੇ ਵੀ ਇਹ ਜਿਹੜਾ ਐਕਸਟੋਰਸ਼ਨ ਵਾਲਾ ਕੰਮ ਹੈ ਵੀ ਇਹ ਬੱਚਿਆਂ ਨੂੰ ਇਦਾਂ ਲੱਗ ਰਿਹਾ, ਕਈ ਨੌਜਵਾਨਾਂ ਨੂੰ ਇਦਾਂ ਲੱਗ ਰਿਹਾ ਯਾਰ ਦਾ ਕੰਮ ਹੀ ਬੜਾ ਸੌਖਾ ਹੈ। ਜਦੋਂ ਤੱਕ ਫੜ ਨਹੀਂ ਹੁੰਦੇ ਉਦੋਂ ਤੱਕ ਤਾਂ ਇਹ ਹੈ ਵੀ ਯਾਰ ਕਿਸੇ ਨੂੰ ਫੋਨ ਮਾਰਿਆ, ਹੁਣ ਫੋਨ ਦੇ ਵਿੱਚੋਂ ਜੇ 500 ਬੰਦੇ ਨੂੰ ਫੋਨ ਮਾਰਿਆ, ਕਿੰਨੇ ਬੰਦੇ ਰਿਪੋਰਟ ਕਰਦੇ ਆ? ਮੇਬੀ 50 ਕਰਦੇ ਹੋਗੇ, 60 ਕਰ ਦਿੰਦੇ, 100 ਕਰ ਦਿੰਦੇ ਹੋਗੇ, ਹਨਾ। ਸਾਰੇ ਤਾਂ ਰਿਪੋਰਟ ਨਹੀਂ ਕਰਦੇ, ਬਹੁਤੇ ਬੰਦੇ ਜਿਹੜੇ ਪੈਸੇ ਦੇ ਦਿੰਦੇ ਆ, ਹਨਾ। ਫਿਰ ਜੇ ਕਿਸੇ ਨੇ ਪੈਸੇ ਨਹੀਂ ਦਿੱਤੇ, ਜਾ ਕੇ ਉਹਦੇ ਘਰ ਦੇ ਬਾਹਰ ਗੋਲੀਆਂ 4 ਇੱਧਰ ਚਲਾਈਆਂ, ਅਗਲਾ ਡਰਦਾ ਹੋਇਆ ਫੇਰ ਦੇ ਦਿੰਦਾ ਪੈਸੇ। ਪਿਛਲੀ ਵਾਰੀ ਆਪਾਂ ਅਲਬਰਟਾ ਦੇ ਰੈਫਰੈਂਡਮ ਦੀ ਗੱਲ ਕੀਤੀ ਸੀਗੀ, ਕਨਫਰਮ ਹੋ ਗਿਆ ਜੀ ਕੀ ਬਣੂਗਾ ਜੀ? ਹੁਣ ਕੀ ਇਸ ਦੇ ਵਿੱਚ ਕਿਹੜਾ ਅਨਯੂਜੂਅਲ ਕੁਐਸਚਨ ਆਊਗਾ? ਪਿਛਲੇ ਹਫ਼ਤੇ ਜਿਹੜੀ ਗੱਲ ਇਹ ਅੜੀ ਹੋਈ ਸੀਗੀ ਵੀ ਕੋਰਟਸ ਨੇ, ਜਿਹੜੇ 2 ਅੱਡ-ਅੱਡ ਗਰੁੱਪ ਹੈ, ਉਹਨਾਂ ਨੇ ਅਲਬਰਟਾ ਦੇ ਵਿੱਚ ਜਿਹੜੀ ਇੱਕ ਸਾਈਨਿੰਗ ਪਟੀਸ਼ਨ ਚਲਾਈ ਸੀਗੀ ਵੀ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਕੈਨੇਡਾ ਦੇ ਨਾਲ ਰਹਿਣਾ, ਦੂਜੇ ਕਹਿੰਦੇ ਅਸੀਂ ਕੈਨੇਡਾ ਤੋਂ ਅੱਡ ਹੋਣਾ। ਸੁਪਰੀਮ ਕੋਰਟ ਨੇ ਉਹਦੇ ਵਿੱਚ ਜਿਹੜਾ ਡਿਸੀਜਨ ਆਫ ਸਟ੍ਰਾਈਕ ਡਾਊਨ ਕਰਤਾ ਸੀਗਾ। ਪਰ ਪਿਛਲੇ ਹਫ਼ਤੇ ਆਪਣੇ ਸ਼ੋਅ ਤੋਂ ਬਾਅਦ ਜਿਹੜੀ ਅਲਬਰਟਾ ਦੀ ਪ੍ਰੀਮੀਅਰ ਹੈਗੀ ਆ ਡੈਨੀਅਲ ਸਮਿਥ, ਉਹਨਾਂ ਨੇ ਅਕਤੂਬਰ 19 ਵਾਲੇ ਜਿਹੜਾ ਰੈਫਰੈਂਡਮ, ਉਹਦੇ ਵਿੱਚ ਇਹ ਕੁਐਸਚਨ ਪਵਾਤਾ ਵੀ ਕੀ ਅਸੀਂ ਕੈਨੇਡਾ ਨਾਲ, ਜਿਹੜੇ ਅਲਬਰਟਨ ਹੈ, ਕੀ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਆ ਜਾਂ ਕੀ ਉਹ ਚਾਹੁੰਦੇ ਆ। ਸੋ ਜਿਹੜਾ ਕੁਐਸਚਨ ਕੀ ਆ, ਬੜਾ ਕਨਫਿਊਜ਼ਿੰਗ ਕੁਐਸਚਨ ਹੈ। ਲੋਕਾਂ ਨੂੰ ਇਹ ਲੱਗਦਾ ਵੀ ਜੇ ਜਿਹੜਾ ਇਹ ਰੈਫਰੈਂਡਮ ਹੋਣਾ, ਉਹਦੇ ਤੋਂ ਸਿੰਪਲੀ ਡਿਸਾਈਡ ਹੋ ਜਾਣਾ ਵੀ ਹਾਂ ਅਲਬਰਟਾ ਨੂੰ ਕੈਨੇਡਾ ਨਾਲੋਂ ਅੱਡ ਹੋਣਾ ਚਾਹੀਦਾ। ਹਾਂਜੀ, ਪਰ ਜਿਹੜਾ ਇਹ ਕੁਐਸਚਨ ਸਿਰਫ ਇੰਨਾ ਕੁ ਹੈ ਵੀ ਕੀ ਅਸੀਂ ਕੈਨੇਡਾ ਦੇ ਨਾਲ ਰਹੀਏ ਜਾਂ ਕੀ ਅਲਬਰਟਾ ਦੀ ਸਰਕਾਰ ਪ੍ਰੋਪਰ ਰੈਫਰੈਂਡਮ ਕਰਵਾਵੇ। ਤੁਸੀਂ ਸਸਕੈਚੁਅਨ ਦੀ ਗੱਲ ਕਰ ਰਹੇ ਸੀਗੇ, ਥੋੜਾ ਜਿਹਾ ਦੱਸਿਓ ਇਹਨਾਂ ਦੀ ਜਿਹੜੀ ਇਕਨੋਮੀ ਹੈ ਕਾਹਦੇ ਤੇ ਬੇਸਡ ਆ ਜ਼ਿਆਦਾ? ਜਿੱਦਾਂ ਅਲਬਰਟਾ ਦੀ ਤੇਲ ਦੇ ਉੱਤੇ ਆ, ਕੀ ਸਸਕੈਚੁਅਨ ਦੇ ਵਿੱਚ ਵੀ ਤੇਲ ਕੱਢਿਆ ਜਾਂਦਾ ਹੈ ਜਾਂ ਕੁਝ ਹੋਰ? ਸਸਕੈਚੁਅਨ 'ਚ ਤੇਲ ਨਿਕਲਦਾ ਰਾਜਕਰਨਵੀਰ ਸਿੰਘ, ਇੰਨਾ ਜ਼ਿਆਦਾ ਨਹੀਂ ਨਿਕਲਦਾ, ਥੋੜਾ, ਪਰ ਕਿਉਂਕਿ ਇਹਨਾਂ ਪ੍ਰੋਵਿੰਸਸ ਮਤਲਬ ਤੇਲ ਤੇ ਉਹਨਾਂ ਡਿਪੈਂਡੈਂਸ ਨਹੀਂ ਹੈਗੀ ਤੇ ਬਾਕੀ ਮਹਿੰਗਾ ਕੱਢਣਾ, ਹਨਾ, ਜਾਂ ਜਿਹੜੀਆਂ ਪਾਲਿਸੀਜ਼ ਹੈਗੀਆਂ ਜਾਂ ਲੋਕਾਂ ਦੀ ਵਿਸ਼ ਹੈ, ਉਸ ਕਰਕੇ ਇੰਨਾ ਤੇਲ ਨਹੀਂ ਕੱਢਿਆ ਜਾਂਦਾ। ਜਿਹੜੀ ਚੀਜ਼ ਸਸਕੈਚੁਅਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਨਿਕਲਦੀ ਹੋਵੇਗੀ ਪੋਟਾਸ਼, ਮਾਈਨਿੰਗ ਜਿਹੜੀ ਹੁੰਦੀ ਹੈ ਉੱਥੇ, ਮਾਈਨਿੰਗ ਪੋਟਾਸ਼ ਫਰਟੀਲਾਈਜ਼ਰ ਦੇ ਵਿੱਚ, ਹਾਂਜੀ, ਫਰਟੀਲਾਈਜ਼ਰ ਦੇ ਵਿੱਚ ਕਾਫੀ ਜ਼ਿਆਦਾ ਯੂਜ਼ ਹੁੰਦਾ। ਸੋ ਸਾਰੀ ਦੁਨੀਆ ਨੂੰ ਐਕਸਪੋਰਟ ਕਰਦਾ। ਬਾਕੀ ਉਹ ਤੋਂ ਛੁੱਟ ਜਿਹੜੀ ਸਭ ਤੋਂ ਵੱਡੀ ਇਕਨੋਮੀ ਹੈਗੀ ਆ ਸਸਕੈਚੁਅਨ ਦੀ, ਦੁਨੀਆ 'ਚ ਸਭ ਤੋਂ ਜ਼ਿਆਦਾ ਕਣਕ ਸਸਕੈਚੁਅਨ ਦੇ ਵਿੱਚ ਹੁੰਦੀ ਹੈ। ਹੁਣੀ ਅਮਰੀਕਾ ਨੂੰ ਘੱਲਿਆ ਤੁਸੀਂ ਜੀ, ਇਸ ਵਾਰ ਬੜੀ ਚਰਚਾ ਇੰਨੀ ਤਾਂ ਹੈ ਨਹੀਂ, ਵਾਲ ਸਟਰੀਟ ਦੇ ਵਿੱਚ ਆਏ ਆ, ਮੈਨੂੰ ਲੱਗਦਾ ਸਟਾਕ ਐਕਸਚੇਂਜ 'ਚ ਆ ਰਹੇ ਸੀਗੇ। ਸੋ ਅਮਰੀਕਾ ਦੇ ਨਾਲ ਸੰਧੀ ਸੁੰਧੀ ਬਣੂਗੀ ਕੋਈ, ਕੀ ਹੋਊਗਾ? ਸੋ ਉਹੀ ਚਰਚਾਵਾਂ ਕਰਨ ਦੇ ਲਈ ਪਹੁੰਚੇ ਨੇ।
ਸੋ ਇਹ ਨਾ ਰਾਜਕਰਨਵੀਰ ਸਿੰਘ ਜਿਹੜੀ ਨਾਫਟਾ ਨਹੀਂ ਹੈਗਾ, ਜਿਹੜਾ ਨਾਰਥ ਅਮਰੀਕਾ ਫ੍ਰੀ ਟ੍ਰੇਡ ਐਗਰੀਮੈਂਟ, ਉਹਦੀ ਹੁਣ ਜਿਹੜੀ ਨੈਗੋਸ਼ੀਏਸ਼ਨ ਪੀਰੀਅਡ ਸ਼ੁਰੂ ਹੋਣ ਵਾਲਾ। ਕੈਨੇਡਾ ਇਸ ਗੱਲ ਨੂੰ ਚਾਹੁੰਦਾ ਸੀਗਾ ਵੀ ਜੇ ਉਸ ਤੋਂ ਪਹਿਲਾਂ ਸਾਡੀ ਕੋਈ ਨਾ ਕੋਈ ਸਾਡੀ ਨੈਗੋਸ਼ੀਏਸ਼ਨ ਸਿਰੇ ਚੜ ਜਾਵੇ, ਇੱਕ ਆਪਣਾ ਅਮਰੀਕਾ ਨਾਲ ਕੋਈ ਟ੍ਰੇਡ ਪੈਕਟ ਹੋ ਜਾਵੇ, ਵੀ ਫਿਰ ਕੁਜ਼ਮਾ ਥੋੜੇ ਬੈਟਰ ਤਰੀਕੇ ਨਾਲ ਡੀਲ ਕਰ ਸਕਦੇ ਆ। ਹੈ ਕੋਈ ਅੰਦਾਜ਼ਾ ਕਿਵੇਂ ਜਿਹੜਾ ਉਹ ਦੇਖਦੇ ਹੋ ਕੈਨੇਡੀਅਨਸ ਹੁਣ ਓਵਰਆਲ ਕਿੱਦਾਂ ਦੇਖਦੇ ਆ ਇਹ ਜਿਸ ਤਰੀਕੇ ਦੇ ਨਾਲ ਟਰੰਪ ਨੂੰ ਟੈਕਲ ਕਰ ਰਹੇ ਆ ਜਾਂ ਅਮਰੀਕਾ ਨੂੰ ਟੈਕਲ ਕਰ ਰਹੇ ਆ ਕਾਰਨੀ ਦੀ ਇਕਨੋਮਿਕ ਚੀਜ਼ਾਂ ਦੇ ਉੱਤੇ, ਕਿਉਂਕਿ ਉਸੇ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੇ ਕਾਰਨੀ ਨੂੰ ਜਿਹੜਾ ਉਹ ਕਹਿੰਦੇ ਵੀ ਜਿਤਾਇਆ ਆ। ਕੀ ਖੁਸ਼ ਨੇ ਕੀ ਚੱਲ ਰਿਹਾ ਹੈ? ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਪ੍ਰੋਗਰਾਮ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਕੈਨੇਡਾ ਤੋਂ ਗੁਰਜਸਪਾਲ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਰਾਜਕਰਨਵੀਰ ਸਿੰਘ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਕੈਨੇਡਾ ਦੇ ਵਿੱਚ ਜੋ ਕੁਝ ਘਟਨਾਕ੍ਰਮ ਵਾਪਰਿਆ ਹੁੰਦਾ ਹੈ ਪਿਛਲੇ ਇੱਕ ਵੀਕ ਦੇ ਵਿੱਚ, ਉਹਨਾਂ ਵਿੱਚੋਂ ਕੁਝ ਅਹਿਮ ਗੱਲਾਂ ਜਿਹੜੀਆਂ ਉਹ ਕਰਦੇ ਆ, ਖਾਸ ਕਰਕੇ ਉਹ ਜਿਹੜੀਆਂ ਆਪਣੀਆਂ ਭਾਈਚਾਰੇ ਦੇ ਨਾਲ ਵੀ ਜਿਹੜੀਆਂ ਸੰਬੰਧਿਤ ਹੁੰਦੀਆਂ ਤੇ ਆਮ ਕੈਨੇਡੀਅਨਸ ਦੇ ਨਾਲ ਜੁੜੀਆਂ ਜਿਹੜੀਆਂ ਹੁੰਦੀਆਂ ਆ। ਗੁਰਜਸਪਾਲ ਸਿੰਘ, ਅੱਜ ਦੀ ਪਹਿਲੀ ਖਬਰ ਆਪਾਂ ਉਹ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ, ਇਸ ਦੇ ਉੱਤੇ ਚਰਚਾ ਵੀ ਹੋਣੀ ਚਾਹੀਦੀ ਆ ਤੇ ਇਸ ਦੇ ਡੂੰਘਾਈ ਤੱਕ ਵੀ ਸਾਰਿਆਂ ਨੂੰ ਜਿਹੜਾ ਜਾਣ ਦੀ ਜਿਹੜੀ ਜ਼ਰੂਰਤ ਆ ਵੀ ਇਹ ਮਸਲਾ ਬਣ ਕੀ ਗਿਆ। ਕਮਿਊਨਿਟੀ ਦੀ ਚਲੋ ਇੱਕ ਪਾਸੇ ਜਿਹੜੀ ਬਦਨਾਮੀ ਆ ਉਹ ਇੱਕ ਵੱਖਰੀ ਗੱਲ ਆ, ਪਰ ਸਭ ਤੋਂ ਵੱਡੀ ਜਿਹੜੀ ਇਸ ਖਬਰ 'ਚ ਇਸ ਗੱਲ ਦੇ ਵਿੱਚ ਜਿਹੜੀ ਚਿੰਤਾ ਆ ਵੀ ਜਿਹੜਾ ਪੰਜਾਬੀ ਨੌਜਵਾਨ ਆ ਕਿਹੜੇ ਰਾਹ ਦੇ ਉੱਤੇ ਇਹ ਚੱਲ ਪਿਆ ਆ। ਇਹ ਨਹੀਂ ਅਸੀਂ ਕਹਿਣਾ ਚਾਹੁੰਦੇ ਵੀ ਸਿਰਫ ਸਾਡੀ ਕਮਿਊਨਿਟੀ ਦੇ ਹੀ ਆ, ਸਾਰੀ ਕਮਿਊਨਿਟੀਜ਼ ਦੇ ਵਿੱਚੋਂ ਇੱਦਾਂ ਦੇ ਲੋਕ ਜਿਹੜੇ ਉਹ ਹੁੰਦੇ ਆ, ਪਰ ਕਿਉਂਕਿ ਆਪਾਂ ਆਪਣੇ ਭਾਈਚਾਰੇ ਦੇ ਨਾਲ ਵਾਹ ਵਾਸਤਾ ਆਪਾਂ ਚਾਹੁੰਦੇ ਆ ਵੀ ਵਧੀਆ ਢੰਗ ਦੇ ਨਾਲ ਲੋਕ ਆਪਾਂ ਨੂੰ ਜਾਣਨ ਤੇ ਵਧੀਆ ਕੰਮ ਆਪਾਂ ਕਰੀਏ। ਜਦੋਂ ਵਧੀਆ ਕੰਮ ਕਰਾਂਗੇ ਆਪਣੇ ਆਪ ਵਧੀਆ ਢੰਗ ਦੇ ਨਾਲ ਲੋਕ ਜਾਣਨ ਜਿਹੜੇ ਉਹ ਲੱਗ ਜਾਂਦੇ ਆ। ਲਾਸਟ ਟਾਈਮ ਮੈਨੂੰ ਲੱਗਦਾ ਆਪਾਂ ਆਪ ਹੀ ਗੱਲ ਕਰਕੇ ਕਿਤੇ ਜਿਹੜੀ ਅਕਸਰ ਪੰਜਾਬੀ 'ਚ ਕਿਹਾ ਜਾਂਦਾ ਵੀ ਕਿਤੇ ਨਜ਼ਰ ਹੀ ਲਾ ਲਈ। ਪਿਛਲੀ ਦੀ ਆਪਾਂ ਇੱਕ ਡਰੱਗ ਬਸਟ ਦੀ ਗੱਲ ਕੀਤੀ ਤੇ ਉਹਦੇ ਵਿੱਚ ਕੋਈ ਪੰਜਾਬੀ ਨਾ ਸੀਗਾ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਸੀ ਵੀ ਪੰਜਾਬੀ ਨਹੀਂ ਸੀ। ਪਰ ਅੱਜ ਜਿਹੜੀ ਗੱਲ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰਜਸਪਾਲ ਸਿੰਘ, ਰੀਸੈਂਟਲੀ ਜਿਹੜੇ ਐਕਸਟੋਰਸ਼ਨ ਦੇ ਗੈਂਗ ਫੜੇ ਆ, ਬੰਦੇ ਜਿਹੜੇ ਫੜੇ ਆ, ਮੁੰਡੇ ਜਿਹੜੇ ਫੜੇ ਆ, ਉਹਨਾਂ 'ਚ 100% ਆਪਣੇ ਜਿਹੜੇ ਉਹ ਬੱਚੇ ਨੌਜਵਾਨ ਜਿਹੜੇ ਉਹ ਸ਼ਾਮਲ ਆ। ਇੱਕ ਕੈਲੀਫੋਰਨੀਆ ਤੋਂ, ਬਾਕੀ ਜਿਹੜੇ ਕੈਨੇਡਾ ਦੇ ਵਿੱਚੋਂ 17 ਜਿਹੜੀਆਂ ਅਰੈਸਟਾਂ ਜਿਹੜੀਆਂ ਉਹ ਪਾਈਆਂ ਆ। ਇੱਕ ਤਾਂ ਇਹ ਤਾਂ ਹੋ ਗਈ ਖਬਰ, ਕਾਰਨ ਕੀ ਆ, ਕਿਉਂ ਆਪਾਂ ਇੱਥੇ ਪਹੁੰਚ ਗਏ ਆ, ਇਹ ਨਿਆਣੇ ਇਦਾਂ ਦਾ ਅਪਰਾਧ ਕਰਾ ਕਿਉਂ ਚੁਣ ਰਹੇ? ਸੋ ਰਾਜਕਰਨਵੀਰ ਸਿੰਘ, ਪਹਿਲਾਂ ਮੈਂ ਥੋੜੀ ਖਬਰ ਦੀਆਂ ਡਿਟੇਲਸ ਤੋਂ ਹੀ ਸ਼ੁਰੂ ਕਰਦਾ, ਫਿਰ ਆਪਾਂ ਇਹਨਾਂ ਦੇ ਕਾਰਨਾਂ ਵਿੱਚ ਜਿਹੜੇ ਅੱਡ ਕਾਰਨ ਆ, ਮਤਲਬ ਕਦੇ ਵੀ ਕੋਈ ਇੱਕ ਕਾਰਨ ਤਾਂ ਹੁੰਦਾ ਨਹੀਂ, ਬਹੁਤ ਜ਼ਿਆਦਾ ਚੀਜ਼ਾਂ ਪੈਰਲਲ ਚੱਲ ਰਹੀਆਂ ਹੁੰਦੀਆਂ ਨੇ, ਆਪਾਂ ਉਹਨਾਂ ਬਾਰੇ ਡਿਸਕਸ਼ਨ ਕਰਾਂਗੇ ਹਨਾ। ਫਿਰ ਉਹਦੇ 'ਚ ਤੁਸੀਂ ਵੀ ਆਪਣੀ ਇਨਪੁਟ ਦਿਓ। ਜਿਹੜੀ ਖਬਰ ਹੈਗੀ ਹੈ ਜੀ ਵੀ 17 ਨੌਜਵਾਨ, 17 ਮੁੰਡੇ, ਜਿਹਦੇ ਵਿੱਚੋਂ 2 ਸਰੀ ਤੋਂ ਸੀਗੇ। ਉਹ ਪੀਲ ਰੀਜਨਲ ਪੁਲਿਸ ਹੈਗੀ ਹੈ ਜੀ, ਜਿਹੜੀ ਆਪਣੇ ਬਰੈਂਪਟਨ, ਮਿਸਿਸਾਗਾ, ਕੈਲੇਡਨ, ਜਿਹੜਾ ਗ੍ਰੇਟਰ ਟੋਰਾਂਟੋ ਏਰੀਆ ਜਿੱਥੇ ਜ਼ਿਆਦਾ ਪੰਜਾਬੀ ਵਸੋਂ ਹੈ, ਉਹਨਾਂ ਕਈ ਸ਼ਹਿਰਾਂ ਦੀ ਸਾਂਝੀ ਪੁਲਿਸ ਹੈ ਜਿਹਨੂੰ ਪੀਲ ਰੀਜਨਲ ਪੁਲਿਸ ਕਹਿੰਦੇ ਆ। ਤੇ ਉਹਨਾਂ ਨੇ 106 ਕ੍ਰਿਮੀਨਲ ਚਾਰਜਿਸ ਦੇ ਸੰਬੰਧ ਦੇ ਵਿੱਚ ਜਿਹੜੀਆਂ ਇਹ ਅਰੈਸਟ ਕੀਤੀਆਂ। 17 ਦੇ 17, ਜਿਵੇਂ ਤੁਸੀਂ ਦੱਸਿਆ ਵੀ ਆਪਣੇ ਜਿਹੜੇ 17 ਦੇ 17 ਮੁੰਡੇ ਆ, ਉਹ ਆਪਣੇ ਇਹਦਾ ਇੰਟਰਨੈਸ਼ਨਲ ਕ੍ਰਿਮੀਨਲ ਗੈਂਗ ਦੇ ਨਾਲ ਜਿਹੜੀ ਪੁਲਿਸ ਦੇ ਹਿਸਾਬ ਨਾਲ ਸਿੱਧਾ ਨਾਤਾ ਜੁੜਦਾ। ਗੈਂਗ ਮੈਂ ਪਹਿਲੀ ਵਾਰੀ ਸੁਣਿਆ, ਸ਼ਾਇਦ ਮਸ਼ਹੂਰ ਹੋਵੇ, ਪਰ ਜਿਹੜਾ ਕ੍ਰਿਮੀਨਲ ਨੈਟਵਰਕ ਹੈਗਾ ਫੋਰ ਬ੍ਰਦਰਸ, ਭਾਈਆਂ ਵਾਸਤੇ ਜਿਹੜਾ ਨਾਮ ਉਹਨਾਂ ਨੇ ਰੱਖਿਆ ਹੈਗਾ। ਤੇ ਵੀ ਪੁਲਿਸ ਨੂੰ ਲੱਗਦਾ ਵੀ ਜਿਹੜਾ ਇਹ ਗਰੁੱਪ ਹੈਗਾ ਇਹ ਬਰੈਂਪਟਨ 'ਚ ਐਕਟਿਵ ਹੈ, ਮਿਸਿਸਾਗਾ, ਕੈਲੇਡਨ, ਬ੍ਰਿਟਿਸ਼ ਕੋਲੰਬੀਆ ਤੇ ਮੰਟੀਕਾ, ਕੈਲੀਫੋਰਨੀਆ, ਵੀ ਉੱਥੇ ਜਿਹੜੇ ਇਹਨਾਂ ਦੇ ਕਰਿੰਦੇ ਹੈਗੇ ਆ। 24 ਅੱਡ ਵਾਰਦਾਤਾਂ ਦੇ ਸੰਬੰਧ ਵਿੱਚ ਇਹਨਾਂ 17 ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਅਰੈਸਟ ਕੀਤਾ। 16 ਜਿਹਦੇ ਵਿੱਚੋਂ ਵਾਇਲੈਂਟ ਸੀਗੀਆਂ, ਜਿਹੜੀਆਂ ਵਾਰਦਾਤਾਂ ਸੀਗੀਆਂ ਉਹਨਾਂ 'ਚ ਸ਼ੂਟਿੰਗਸ ਇਨਵੋਲਵਡ ਸੀਗੀਆਂ। 324 ਦੇ ਲਗਭਗ ਕਹਿੰਦੇ ਵੀ ਉਹਨਾਂ ਨੇ ਜਿਹੜੀਆਂ ਗੋਲੀਆਂ ਚੱਲੀਆਂ। ਵੱਖ-ਵੱਖ ਘਰਾਂ ਦੇ ਉੱਤੇ ਕੈਲੇਡਨ ਦੇ ਵਿੱਚ, BC ਦੇ ਵਿੱਚ, ਆਪਣੇ ਓਨਟਾਰੀਓ ਦੇ ਵਿੱਚ ਜਿਹੜੀਆਂ ਇਹ ਨੌਜਵਾਨ ਹੈ, ਗੋਲੀਆਂ ਚਲਾਉਣ 'ਚ, ਲੋਕਾਂ ਨੂੰ ਧਮਕੀ ਦੇਣ 'ਚ, ਐਕਸਟੋਰਸ਼ਨ ਦੇ ਵਿੱਚ ਜਿਹੜੇ ਇਹ
ਨੌਜਵਾਨ ਉਹ ਸੀਗੇ। ਤੇ ਕੱਲੀ ਸਿਰਫ ਪੀਲ ਰੀਜਨਲ ਪੁਲਿਸ ਦਾ ਉਹ ਨਹੀਂ ਸੀਗਾ, ਕਿਉਂਕਿ ਇੰਟਰਨੈਸ਼ਨਲ ਗਰੋਹ ਹੈ ਅੱਡ ਅੱਡ ਥਾਂ ਤੋਂ। ਸੋ ਪੀਲ ਰੀਜਨਲ ਪੁਲਿਸ ਆਪਣੀ BC ਦੇ ਵਿੱਚੋਂ RCMP ਸਰੀ ਪੁਲਿਸ, ontario ਪ੍ਰੋਵਿੰਸ਼ੀਅਲ ਪੁਲਿਸ, ਕੈਨੇਡਾ ਬਾਰਡਰ ਸਰਵਿਸ ਏਜੰਸੀ, ਅਮਰੀਕਾ ਤੋਂ FBI ਤੇ ਜਿਹੜੀ ਤੁਹਾਡੀ ਫਿਨਟਰੈਕ ਆਰਗੇਨਾਈਜੇਸ਼ਨ ਹੈਗੀ ਹੈ, ਜੀ ਉਹ ਸਾਰੇ ਇਹਦੇ ਵਿੱਚ ਇਨਵੋਲਡ ਸੀਗੇ। ਵੀ ਉਹ ਧਾਗਾ ਕੱਢਦੇ ਫਿਰ ਉਹਨਾਂ ਨੇ ਜਿਹੜੇ ਇਹ ਬੰਦੇ ਅਰੈਸਟ ਕੀਤੇ ਹੈਗੇ ਆ। ਹੁਣ ਨਾਮ ਤਾਂ ਮੈਂ ਕੀ ਲੈਣੇ ਆ, ਪਤਾ ਹੀ ਹੈ ਚਲੋ। ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਵੇਂ ਨਜ਼ਰ ਲੱਗੀ ਹੁੰਦੀ ਆ, ਵੀ ਬਹੁਤ ਹੀ ਦਾ ਜਿਹੜਾ ਅਖੀਰਲਾ ਨਾਮ ਆ ਉਹ ਸਿੰਘ ਆ ਜਾਂ ਪੰਜਾਬੀ ਲਾਸਟ ਨੇਮ ਹੈਗੇ ਆ, ਹਨਾ। ਸੋ ਬੜੀ ਮੰਦਭਾਗੀ ਗੱਲ ਹੈਗੀ ਹੈ ਇਹ, ਜਦੋਂ ਇਦਾਂ ਦੀਆਂ ਖਬਰਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ। ਇਹ ਨਹੀਂ ਹੈਗਾ ਵੀ ਕ੍ਰਾਈਮ ਹੋਰ ਕਮਿਊਨਿਟੀਜ਼ ਨਹੀਂ ਕਰਦੀਆਂ, ਪਰ ਜਿਹੜੀਆਂ ਫੇਸਬੁੱਕ ਦੀਆਂ, ਗੂਗਲ ਦੀਆਂ ਐਲਗੋਰਿਦਮਸ ਵੀ ਇਦਾਂ ਹੀ ਕੰਮ ਕਰਦੀਆਂ, ਵੀ ਜਦੋਂ ਅਸੀਂ ਖਬਰਾਂ ਲੱਭਦੇ ਹਾਂ ਤੇ ਉਹ ਸਾਨੂੰ ਸਾਡੇ ਭਾਈਚਾਰੇ ਦੀਆਂ ਖਬਰਾਂ ਦਿਖਾਉਂਦੇ ਆ। ਪਰ ਇਹ ਐਕਚੁਅਲ ਚ ਸੀਰੀਅਸ ਪ੍ਰੋਬਲਮ ਹੈਗੀ ਹੈ ਜਿੱਥੇ ਵੀ ਸਾਡੀ ਕਮਿਊਨਿਟੀ ਵਸਦੀ ਹੈ। ਮੈਂ ਕੁਦਰਤੀ ਪਿਛਲੇ ਹਫ਼ਤੇ ਆਪਣੇ ਸ਼ੋਅ ਤੋਂ ਬਾਅਦ ਰਾਜਕਰਨਵੀਰ ਸਿੰਘ, ਮੈਨੂੰ ਬ੍ਰਿਟਿਸ਼ ਕੋਲੰਬੀਆ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਮੈਂ ਬਿਜ਼ਨਸ ਟ੍ਰਿਪ ਸੀਗਾ ਤੇ ਕਾਫੀ ਬਿਜ਼ਨਸਿਸ ਨੂੰ ਮੈਂ ਮਿਲ ਰਿਹਾ ਸੀਗਾ ਤੇ ਕਾਫੀ ਲੋਕਾਂ ਨੂੰ ਮਿਲਿਆ, ਹਨਾ। ਤੇ ਤੁਸੀਂ ਮੰਨੋਗੇ, ਮੈਂ ਇਸ ਚੀਜ਼ ਨੂੰ ਫੈਕਟ ਚੈੱਕ ਨਹੀਂ ਕੀਤਾ, ਪਰ ਉੱਥੇ ਕਈ ਜਾਣਿਆਂ ਨੇ ਇਹ ਗੱਲ ਕਹੀ ਵੀ ਪਿਛਲਾ ਪੂਰਾ ਹਫ਼ਤਾ ਲਗਭਗ ਹਰ ਰੋਜ਼ ਸਰੀ ਦੇ ਵਿੱਚ ਗੋਲੀ ਚੱਲੀ ਹੈ। ਸੋ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, 5 ਦੇ 5 ਦਿਨ, ਮੈਂ ਸ਼ਨੀਵਾਰ ਨੂੰ ਉੱਥੇ ਪਹੁੰਚਿਆ ਸੀਗਾ, ਲਗਭਗ ਹਰ ਰੋਜ਼ ਸਰੀ ਦੇ ਵਿੱਚ ਕਿਸੇ ਨਾ ਕਿਸੇ ਬਿਜ਼ਨਸ ਦੇ ਉੱਤੇ ਜਾਂ ਕਿਸੇ ਨਾ ਕਿਸੇ ਘਰ ਦੇ ਉੱਤੇ ਜਿਹੜੀ ਗੋਲੀ ਚੱਲੀ ਹੈ। ਤੇ ਉਹਦਾ ਇੰਪੈਕਟ ਏਦਾਂ ਆ ਵੀ ਦੇਖੋ, ਗੋਲੀ ਚਲਾਉਣ ਵਾਲੇ ਵੀ, ਮਤਲਬ ਹੁਣ ਉਹ ਇੱਕ ਬਿਜ਼ਨਸ ਦੇ ਉੱਤੇ ਸਾਨੂੰ ਕੋਈ ਗੱਲ ਕਰ ਰਹੇ ਸੀਗੇ, ਕਿਸੇ ਜਿਹੜੇ ਬੱਚੇ ਸੀਗੇ, ਯੰਗ ਜਵਾਕਾਂ ਨੇ, ਬਹੁਤ ਉਹ ਉਹਨਾਂ ਨੂੰ ਪੱਕੇ ਹੋਇਆ ਨੂੰ ਥੋੜਾ ਹੀ ਚਿਰ ਹੋਇਆ ਸੀਗਾ ਆ ਕੇ ਉਹਨੇ ਮਿਹਨਤ ਕੀਤੀ, ਆਪਣਾ ਕਰੀਅਰ ਐਸਟੈਬਲਿਸ਼ ਕੀਤਾ। ਉਹ 3-4 ਜਿਹੜੇ ਸਟੂਡੈਂਟ ਪੱਕੇ ਹੋਏ ਸੀਗੇ, ਉਹਨਾਂ ਨੇ ਕੋਈ ਰੈਸਟੋਰੈਂਟ ਲਿਆ ਸੀਗਾ, ਠੀਕ ਆ। ਪਰ ਉਹ ਸਮਹਾਉ ਉਹ ਰੈਸਟੋਰੈਂਟ ਦੇ ਵਿੱਚੋਂ ਉਹਨਾਂ ਦੀ ਕਿਸੇ ਦੀ ਕੋਈ ਹੋਰ ਕਿਤੇ ਗੱਲਬਾਤ ਹੋਣੀ ਆ, ਉਹਨਾਂ ਦੇ ਰੈਸਟੋਰੈਂਟ ਤੇ 2 ਵਾਰੀ ਗੋਲੀ ਚੱਲ ਗਈ। ਉਹ ਵਿਚਾਰੇ ਰੈਸਟੋਰੈਂਟ ਹੀ ਵੇਚ ਗਏ ਬਿਨਾਂ ਕਿਸੇ ਨੂੰ ਦੱਸੇ। ਪਤਾ ਨਹੀਂ ਕਿੰਨੇ ਔਖੇ ਹੋ ਕੇ ਉਹਨਾਂ ਨੇ ਲਿਆ ਹੋਣਾ, ਹਨਾ। ਸੋ ਵੀ ਇਹ ਨਹੀਂ ਹੈਗਾ ਵੀ ਸਿਰਫ ਕਰਨ ਵਾਲੇ ਐਂਡ ਤੇ ਰਿਸੀਵਿੰਗ ਐਂਡ ਤੇ ਵੀ। ਜੇ ਹੁਣ ਆਪਾਂ ਕਾਰਨਾਂ ਦੇ ਪਿੱਛੇ ਜਾਣਾ ਹੋਵੇ, ਹਨਾ, ਉਹਦੇ ਕਈ ਕਾਰਨ ਹੈਗੇ ਨੇ ਜਿਹੜੇ, ਇੱਕ ਤਾਂ ਆਪਾਂ ਆਮ ਐਂਗਲ ਹੈਗਾ ਵੀ ਯਾਰ ਜਿਹੜਾ ਇੱਕ ਕ੍ਰਿਮੀਨਲ ਨੈਟਵਰਕ ਆ, ਇਮੀਗ੍ਰੇਸ਼ਨ ਇੱਕੋ ਦਮ ਖੁੱਲ ਗਈ, ਹਨਾ, ਬਹੁਤ ਜ਼ਿਆਦਾ ਬੱਚੇ ਆਏ ਤੇ ਉਹਦੇ ਵਿੱਚ ਕੁਝ ਕ੍ਰਿਮੀਨਲ ਮਾਈਂਡ ਦੇ ਬੰਦੇ ਵੀ ਇੱਥੇ ਆ ਗਏ। ਇਕੱਲਾ ਇਹ ਨਹੀਂ, ਮੈਂ ਇੱਥੇ ਨਾਲ ਐਡ ਕਰਦਾ ਇੱਕ ਕਾਰਨ। ਨਹੀਂ, ਮੈਂ ਕਿਹਾ ਇਸੇ ਚੀਜ਼ ਦੇ ਵਿੱਚ ਮੈਂ ਐਡ ਨਾਲ ਇਹ ਕਰਦਾ, ਕ੍ਰਿਮੀਨਲ ਮਾਈਂਡ ਦੇ ਤਾਂ ਆਏ, ਕਈ ਕ੍ਰਿਮੀਨਲ ਵੀ ਆਏ, ਕਿਉਂਕਿ ਆਪਾਂ ਦੇਖਿਆ ਬਹੁਤ ਸਾਰੀਆਂ ਨਿਊਜ਼ ਰਿਪੋਰਟ ਆ, ਜਿਹੜੀਆਂ ਚੀਜ਼ਾਂ ਆ ਵੀ ਉੱਥੇ ਬੰਦੇ ਜਿਹੜੇ ਭਗੌੜੇ ਆ, ਉੱਥੋਂ ਹੀ ਨਕਲੀ ਜਿਹੜੇ ਪਾਸਪੋਰਟ ਉੱਥੋਂ ਦੀ ਪੁਲਿਸ ਦੀ ਮਦਦ ਨਾਲ ਬਣਾ ਕੇ ਉਹ ਇੱਥੇ। ਬਿਲਕੁਲ ਜੀ ਬਿਲਕੁਲ। ਮੈਂ ਇੱਕ ਵਾਈਟ ਨੈਸ਼ਨਲਿਸਟ ਜਿਹੜੇ ਉਹ ਚੱਲਦੇ ਆ ਨਾ ਉਰੇ, ਬਿਲਕੁਲ ਜਿਹੜੇ ਐਂਟੀ ਇਮੀਗ੍ਰੈਂਟ ਗਰੁੱਪ ਚੱਲਦੇ ਆ, ਉਹਦੇ ਵਿੱਚ ਇੱਕ ਵੀਡੀਓ ਚੱਲ ਰਹੀ ਸੀਗੀ। ਉਹਨਾਂ ਨੇ ਦਿਖਾਇਆ ਵੀ ਕੋਈ ਪੰਜਾਬੀ ਮੁੰਡਾ, ਉਹਦੇ ਤੇ ਪੰਜਾਬ ਦੇ ਵਿੱਚ ਕੇਸ ਚੱਲਦੇ ਸੀਗੇ CBSE ਜਾਂ ਕਿਸੇ ਜਿਹੜਾ ਮੇਨ ਸਟ੍ਰੀਮ ਮੀਡੀਆ ਦੀ ਖਬਰ ਦੇ ਨਾਲ, ਤੇ ਉਹ ਇੱਥੇ ਆ ਕੇ ਆਟੋਮੈਟਿਕ ਗਨ ਨਾਲ ਗੋਲੀਆਂ ਚਲਾ ਕੇ ਵੀਡੀਓ ਪਾ ਰਿਹਾ, ਵੀਡੀਓ ਕਰਕੇ ਦਿਖਾ ਰਿਹਾ ਉੱਥੇ ਫੇਸਬੁੱਕ ਦੇ ਉੱਤੇ ਵੀ, ਲਓ ਮੇਰਾ ਤੇ ਉੱਥੇ ਕੇਸ ਚੱਲਦਾ, ਮੈਂ ਆ ਗਿਆ ਉਰੇ, ਮੈਨੂੰ ਫੜ ਕੇ ਦਿਖਾਓ, ਹਨਾ। ਸੋ ਐਨੀਵੇਜ਼ ਵੀ ਮਤਲਬ ਜਦੋਂ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਆਏ ਤਾਂ ਉਹਦੇ ਵਿੱਚੋਂ ਈਵਨ ਜੇ ਥੋੜੀ ਗਿਣਤੀ ਚ ਵੀ ਆਇਆ ਤਾਂ ਕਾਫੀ ਜ਼ਿਆਦਾ ਬੰਦੇ ਹੋ ਜਾਂਦੇ ਆ। ਤੇ ਫਿਰ ਉਹ ਜਦੋਂ ਰਲ ਗੱਡ ਜਾਂਦੇ ਆ ਤਾਂ ਮਤਲਬ ਇਹ ਵਾਰਦਾਤਾਂ ਹੋ, ਉਹ ਫਿਰ ਨੈਟਵਰਕ ਆਪਣਾ ਬਣਾਉਂਦੇ ਨਾ, ਇੱਥੇ ਨੈਟਵਰਕ ਬਣਾਉਂਦੇ ਆ, ਠੀਕ ਆ। ਦੂਜੀ ਗੱਲ ਜਿਹੜੀ ਮੈਨੂੰ ਉੱਥੇ ਨਾ ਬੜਾ ਇੱਕ ਇੰਟਰਸਟਿੰਗ ਪੁਆਇੰਟ ਕਿਸੇ ਨੇ ਰੇਜ਼ ਕੀਤਾ, ਉਹ ਕਹਿੰਦੇ ਵੀ ਜਿਹੜੇ ਨਾ ਪਹਿਲਾਂ ਕ੍ਰਿਮੀਨਲ ਸੀਗੇ, ਉਹ ਨਸ਼ੇ ਪੱਤੇ ਦਾ ਕੰਮ ਕਰਦੇ ਸੀ ਨਾ, ਵੀ ਡਰੱਗ ਲਿਆਂਦੀ, ਡਰੱਗ ਵੇਚੀ, ਉਹ ਰਿਸਕੀ ਕੰਮ ਹੈ ਬਹੁਤ ਜ਼ਿਆਦਾ। ਕਹਿੰਦੇ ਵੀ ਇਹ ਜਿਹੜਾ ਐਕਸਟੋਰਸ਼ਨ ਵਾਲਾ ਕੰਮ ਹੈ, ਵੀ ਇਹ ਕਈ ਬੱਚਿਆਂ ਨੂੰ ਇਦਾਂ ਲੱਗ ਰਿਹਾ, ਕਈ ਨੌਜਵਾਨਾਂ ਨੂੰ ਇਦਾਂ ਲੱਗ ਰਿਹਾ ਯਾਰ ਦਾ ਕੰਮ ਹੀ ਬੜਾ ਸੌਖਾ ਹੈ, ਜਦੋਂ ਤੱਕ ਫੜ ਨਹੀਂ ਹੁੰਦੇ ਉਦੋਂ ਤੱਕ ਤਾਂ ਇਹ ਆ ਵੀ ਯਾਰ ਕਿਸੇ ਨੂੰ ਫੋਨ ਮਾਰਿਆ, ਹੁਣ ਫੋਨ ਦੇ ਵਿੱਚੋਂ ਜੇ 500 ਬੰਦੇ ਨੂੰ ਫੋਨ ਮਾਰਿਆ, ਕਿੰਨੇ ਬੰਦੇ ਰਿਪੋਰਟ ਕਰਦੇ ਆ? ਮੇਬੀ 50 ਕਰਦੇ ਹੋਗੇ, 60 ਕਰ ਦਿੰਦੇ ਹੋਗੇ, 100 ਕਰ ਦਿੰਦੇ ਹੋਗੇ, ਹਨਾ। ਸਾਰੇ ਤਾਂ ਰਿਪੋਰਟ ਨਹੀਂ ਕਰਦੇ, ਬਹੁਤੇ ਬੰਦੇ ਜਿਹੜੇ ਪੈਸੇ ਦੇ ਦਿੰਦੇ ਆ, ਹਨਾ। ਫਿਰ ਜੇ ਕਿਸੇ ਨੇ ਪੈਸੇ ਨਹੀਂ ਦਿੱਤੇ, ਜਾ ਕੇ ਉਹਦੇ ਘਰ ਦੇ ਬਾਹਰ ਗੋਲੀਆਂ 4 ਇੱਧਰ ਚਲਾਈਆਂ, ਅਗਲਾ ਡਰਦਾ ਹੋਇਆ ਫੇਰ ਦੇ ਦਿੰਦਾ ਪੈਸੇ, ਠੀਕ ਹੈ ਨਾ। ਮੁੜ ਕੇ ਅੱਗੇ ਜਿਹੜੀ ਗੱਲ ਹੈ, ਕਹਿੰਦੇ ਵੀ ਬੱਚੇ ਡੈਸਪਰੇਟ ਇੰਨੇ ਆ, ਹੁਣ ਕਈਆਂ ਦੇ ਜਿੱਦਾਂ ਵੀਜ਼ੇ ਮੁੱਕ ਗਏ, ਅਗੇਨ ਮਤਲਬ ਕਈ ਕ੍ਰਿਮੀਨਲ ਮਾਈਂਡ ਹੈਗੇ ਆ, ਪਰ ਵਿੱਚੋਂ ਕਈਆਂ ਦਾ ਇਹ ਆ ਵੀ ਯਾਰ ਅਸੀਂ ਵਾਪਸ ਜਾਣਾ। ਹੁਣ ਆਫਰ ਕੀ ਕਰ ਰਿਹਾ, ਕਹਿੰਦੇ $2000। ਕੋਈ ਇੱਕ ਬੰਦਾ ਫੜਿਆ, ਰਾਜਕਰਨਵੀਰ ਸਿੰਘ ਕੋਈ ਜਵਾਕ, ਉਹ ਮਤਲਬ 35 ਤੋਂ ਵੱਧ ਵਾਰਦਾਤਾਂ ਦੇ ਵਿੱਚ ਉਹ ਇਨਵੋਲਡ ਆ। ਉਹ ਕਹਿੰਦਾ ਵੀ ਮੈਨੂੰ ਤਾਂ ਚੇਤਾ ਹੀ ਨਹੀਂ ਮੈਂ ਕਿੱਥੇ ਗੋਲੀ ਚਲਾ ਕੇ ਆਇਆ, ਕਹਿੰਦਾ ਵੀ ਮੈਨੂੰ ਤਾਂ ਸਿਰਫ ਐਂ ਦੱਸਦੇ ਸੀਗੇ ਵੀ ਉੱਥੇ ਚਲਾਇਆ, ਤੈਨੂੰ $2000 ਦਵਾਂਗੇ।
ਕਹਿੰਦਾ ਮੈਂ ਨਹੀਂ ਹੂੰ ਬੰਦਿਆਂ ਨੂੰ ਜਾਣਦਾ। $2000 ਪਿੱਛੇ ਤੁਸੀਂ ਦੱਸੋ ਵੀ ਘਰ ਤੇ ਗੋਲੀ ਗੋਲੀਆਂ ਚਲਾਈ ਮਾਰ ਕੇ ਆਓ, ਜਾਂਦੇ। ਹਨਾ। ਤਾਂ ਉਹ ਗੱਲ ਕਿ ਵੀ ਈਜ਼ੀ ਮਨੀ ਵਾਲਾ ਜਿਹੜਾ ਚੱਕਰ ਹੈਗਾ। ਦੂਜਾ ਫਿਰ ਸਾਰਾ ਵੀ ਕਿਉਂਕਿ ਇੱਕੋ ਦਮ ਸਟੇਟਸ ਐਕਸਪਾਇਰ ਹੋ ਰਹੇ ਆ, ਪਤਾ ਹੈ ਵੀ ਵਾਪਸ ਤਾਂ ਜਾਣਾ ਹੀ ਪੈਣਾ, ਹਨਾ। ਤੇ ਉਹ ਜਿਹੜਾ ਨਰਮ ਕਾਨੂੰਨ ਦੀ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਉਹ ਆਪਾਂ ਨਾ ਨਹੀਂ ਬਾਰ-ਬਾਰ ਗੱਲ ਹਾਂ ਕਰਦੇ ਰਹੇ, ਗੱਲ ਹੈਗੀ ਆ। ਠੀਕ ਹੈ ਨਾ। ਪਰ ਜੇ ਇਹ ਅਗਲੇ ਨੂੰ ਪਰ ਡਰ ਤੁਸੀਂ ਹੋਵੇ ਦੇਖੋ ਵੀ ਗੁਰਜਸਪਾਲ ਸਿੰਘ, ਆ ਜਿਹੜੀ ਗੱਲ ਤੁਸੀਂ ਆਖੀ ਹੈ ਨਾ, ਇਹ ਹੋਰ ਵੀ ਉਹਦੇ ਤੋਂ ਵੀ ਖਤਰਨਾਕ ਗੱਲ ਆ ਵੀ ਜੇ ਮੈਂ ਵਾਪਸ ਜਾਣਾ ਤੇ ਮੈਂ ਕ੍ਰਿਮੀਨਲ ਕੰਮ ਕਰਾਂ। ਲਾਈਕ ਇਹ ਕਿੱਥੋਂ ਦੀ ਜਿਹੜੀ ਇਹ ਸਹੀ ਗੱਲ ਕਿੱਦਾਂ ਜਿਹੜੀ ਇਹ ਹੋ ਸਕਦੀ ਆ? ਕੀ ਨਿਆਣਿਆਂ ਨੂੰ ਸਿਖਾ ਹੋ ਰਿਹਾ ਆ? ਕਿਹੜਾ ਉਹਨਾਂ ਦੇ ਉੱਤੇ ਇਦਾਂ ਦਾ ਪ੍ਰੈਸ਼ਰ ਪਾਇਆ ਗਿਆ ਆ ਵੀ ਪੈਸਾ ਹੀ, ਡਾਲਰ ਹੀ, ਇੰਨਾ ਕੁਛ ਜਿਹੜਾ ਉਹ ਬਣਾ ਦਿੱਤਾ ਗਿਆ ਵੀ ਤੁਸੀਂ ਸਹੀ ਗਲਤ ਦਾ ਨਿਰਣਾ ਕਰਨਾ ਹੀ ਭੁੱਲ ਗਏ। ਦੇਖੋ ਇਹ ਬੇਸਿਕ ਨਿਗਾਰ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਆਇਆ ਹੀ ਹੈ ਨਾ। ਰਾਜਕਰਨਵੀਰ ਸਿੰਘ ਪਿਛਲੇ ਆਪਾਂ 20 ਸਾਲਾਂ ਦੇ ਵਿੱਚ ਦੇਖ ਲਈਏ, ਆਪਾਂ ਅੱਗੇ ਵੀ ਕਈ ਵਾਰੀ ਇਹ ਗੱਲ ਕੀਤੀ ਹੈ, ਇਸ ਸ਼ੋਅ ਦੇ ਉੱਤੇ ਵੀ ਕੀਤੀ ਹੈ ਵੀ 2000 2002-3 ਤੱਕ ਜਦੋਂ ਕੋਈ ਬੰਦਾ ਮਹੱਲੇ ਦੇ ਵਿੱਚ ਕਰਪਸ਼ਨ ਵਾਲਾ ਹੁੰਦਾ ਸੀਗਾ ਤੇ ਲੋਕਾਂ ਨੂੰ ਪਤਾ ਹੁੰਦਾ ਸੀਗਾ ਵੀ ਯਾਰ ਇਹ ਬੰਦਾ ਕਰਪਟ ਹੈ, ਇਹ ਪੈਸੇ ਇਹ ਵੱਡੀ ਖਾਂਦਾ, ਹਨਾ। ਉਹਦੇ ਜਵਾਕਾਂ ਦਾ ਵੀ ਮਜ਼ਾਕ ਉਡਾਇਆ ਜਾਂਦਾ ਸੀਗਾ, ਉਹਦੇ ਨਾਲ ਕੋਈ ਵਰਤਦਾ ਨਹੀਂ ਸੀ ਹੁੰਦਾ। ਤੇ 2004-5 ਤੋਂ ਬਾਅਦ ਇੱਕੋ ਦਮ ਸਿਚੁਏਸ਼ਨ ਚੇਂਜ ਹੋਈ ਵੀ ਜਿਹੜਾ ਬੰਦਾ ਵੱਡੀ ਖਾਂਦਾ, ਜਿਹਦੇ ਕੋਲੇ ਪੈਸੇ ਜ਼ਿਆਦਾ, ਉਹਦੀ ਇੱਜ਼ਤ ਹੋਣ ਲੱਗ ਪਈ। ਹੁਣ ਜੇ ਤੁਸੀਂ ਪੰਜਾਬ 'ਚ ਜਾਓ ਤੇ ਇਹ ਥੋੜੀ ਕੋਈ ਮੈਟਰ ਕਰਦਾ ਵੀ ਤੁਸੀਂ ਪੈਸੇ ਕਿੱਦਾਂ ਕਮਾਏ ਆ, ਗੱਲ ਕੀ ਕਰਦਾ ਯਾਰ ਉਹਦੇ ਕੋਲੇ ਗੱਡੀ ਕਿੱਡੀ ਵੱਡੀ ਆ, ਉਹਦਾ ਘਰ ਕਿੱਡਾ ਵੱਡਾ, ਸਟੇਟਸ ਸਿੰਬਲ ਉਹ ਬਣ ਗਿਆ। ਸਟੇਟਸ ਸਿੰਬਲ। ਹੁਣ ਉਹ ਜਿਹੜੀ ਸਾਰੀ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਉਸ ਮਾਹੌਲ ਦੇ ਵਿੱਚ ਵੱਡੀ ਹੋਈ ਹੈ ਜਿਹਦੇ ਵਿੱਚ ਇਹ ਚੀਜ਼ ਮਤਲਬ ਹੁਣ ਪੰਜਾਬ ਦੇ ਵਿੱਚ ਇਹ ਆਮ ਹੈ। ਪੰਜਾਬ ਦੇ ਵਿੱਚ ਪੈਸੇ ਲੈਣੇ, ਵੱਡੀ ਖਾਣੀ, 2 ਨੰਬਰ ਨਾਲ ਪੈਸੇ ਕਮਾਉਣੇ, ਬਿਲਕੁਲ ਹੀ ਉਸ ਗੱਲ ਤੇ ਕੋਈ ਵੀ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ, ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਬਹੁਤ ਸੋਸਾਇਟੀ ਦੇ ਵਿੱਚ ਨਾਰਮਲਾਈਜ਼ ਹੋ ਚੁੱਕੀ ਆ। ਹਾਜਮੁੱਲਾ ਹਰ ਇੱਕ ਦੀ ਜੇਬ 'ਚ ਗੱਲ ਸੁਣਦੇ ਨਾਲ ਹੀ ਖਾਂਦੇ, ਉਸੇ ਵੇਲੇ ਗੱਲ ਹਜਮ ਹੋ ਜਾਂਦੀ। ਮੈਨੂੰ ਲੱਗਦਾ ਹੁਣ ਤਾਂ ਹਾਜਮੁੱਲੇ ਦੀ ਵੀ ਲੋੜ ਨਹੀਂ ਪੈਂਦੀ। ਹਾਂਜੀ ਹਾਂ। ਫਿਰ ਹੁਣ ਜਦੋਂ ਇੰਨੀ ਨਾਰਮਲਾਈਜ਼ਡ ਮਾਹੌਲ ਦੇ ਵਿੱਚੋਂ ਉਰੇ ਬੱਚੇ ਆ ਰਹੇ ਆ ਤੇ ਉਹਦਾ ਫਰਕ ਤਾਂ ਪੈਂਦਾ। ਜਿਹੜੇ ਆਪਾਂ ਪ੍ਰੋਟੈਸਟ ਦੇ ਉੱਤੇ ਆਪਾਂ 1 ਮਹੀਨਾ ਪਹਿਲਾਂ ਜਦੋਂ ਆਪਾਂ ਗਏ ਸੀਗੇ ਉੱਥੇ ਮੈਨੂੰ ਪਤਾ ਨਹੀਂ ਮੈਂ ਗੱਲ ਸੀ, ਉੱਥੇ ਇੱਕ ਬੰਦਾ ਕਹਿ ਰਿਹਾ, ਕਹਿੰਦਾ ਵੀ ਯਾਰ ਹੋ ਸਕਦਾ ਆਪਣੇ ਸਟੇਟਸ ਮਾਈਕ ਦੇ ਉੱਤੇ ਕਹਿ ਰਿਹਾ ਰਾਜਕਰਨਵੀਰ ਸਿੰਘ ਵੀ ਹੋ ਸਕਦਾ ਸਾਡੇ ਸਟੇਟਸ ਨਾ ਹੋ ਸਕਦਾ ਸਾਨੂੰ ਵਾਪਸ ਜਾਣਾ ਪਵੇ, ਪਰ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਵੀ ਜੇ ਤੁਸੀਂ ਜਾਣਾ ਤਾਂ ਐਟਲੀਸਟ ਆਪਣੇ ਕ੍ਰੈਡਿਟ ਕਾਰਡ ਫੁੱਲ ਕਰ ਜਿਓ। ਹੁਣ ਗੱਲ ਕੀ ਹੈ, ਉੱਥੇ ਮਾਈਕ ਦੇ ਉੱਤੇ ਕਹਿ ਰਿਹਾ ਵੀ ਕ੍ਰੈਡਿਟ ਕਾਰਡ ਫੁੱਲ ਕਰਕੇ ਸਾਰੇ ਆਪਣੇ ਪੈਸੇ ਕਢਾ ਕੇ ਫੇਰ ਜਾਇਓ, ਹੈਨਾ। ਹੁਣ ਉਹ ਮਤਲਬ ਇੱਕ ਪਾਸੇ ਸਾਡੇ ਕੋਲੇ ਐਗਜ਼ਾਮਪਲਸ ਆ। ਜੇ ਤੁਸੀਂ ਪੁਰਾਣੇ ਬੰਦਿਆਂ ਨਾਲ ਗੱਲ ਕਰੋ, ਮੈਨੂੰ ਹਰਜੋਤ ਸਿੰਘ ਖਾਲਸਾ ਭਾਜੀ ਨੇ ਇਹ ਗੱਲ ਦੱਸੀ ਸੀਗੀ। ਉਹ ਕਹਿੰਦੇ ਵੀ ਜਿਹੜੇ 90s ਦੇ ਵਿੱਚ ਅਮਰੀਕਾ ਦੇ ਵਿੱਚ ਨਾ ਬੰਦੇ ਆਏ, ਕਹਿੰਦੇ ਵੀ ਮੈਂ ਇਹ ਗੱਲ ਦੇਖੀ ਹੈ ਵੀ ਕਿਸੇ ਬੰਦੇ ਦੀ ਜੌਬ ਚਲੀ ਗਈ ਤੇ ਉਹਦੇ ਨਾਲ ਕੋਈ ਪੜ੍ਹਿਆ ਲਿਖਿਆ ਬੰਦਾ ਸੀਗਾ, ਉਹਨੇ ਉਹਨੂੰ ਕਿਹਾ ਵੀ ਯਾਰ ਤੈਨੂੰ ਪਤਾ ਵੀ ਸਰਕਾਰਾਂ ਅਨਇੰਪਲੋਇਮੈਂਟ ਦਿੰਦੀਆਂ, ਵੀ ਜੇ ਤੇਰੀ ਜੌਬ ਚਲੀ ਗਈ ਹੈ ਤਾਂ ਤੂੰ ਆਹ ਪੈਨਸ਼ਨ ਜਾਂ ਅਨਇੰਪਲੋਇਮੈਂਟ ਜਿਹੜੀ ਮਾੜੀ ਮੋਟੀ ਹੁੰਦੀ ਹੈ ਵੀ ਉਹ ਚਲੋ ਜ਼ਿਆਦਾ ਨਹੀਂ, ਅਨਇੰਪਲੋਇਮੈਂਟ ਇੰਸ਼ੋਰੈਂਸ ਜਿਹੜੀ ਮਿਲ ਜਾਂਦੀ ਹੈ, ਅਨਇੰਪਲੋਇਮੈਂਟ ਹੈ ਨਾ, ਵੀ ਤੂੰ ਉਹ ਲੈ ਲਾ। ਤੇ ਹਰਜੋਤ ਭਾਜੀ ਕਹਿੰਦੇ ਵੀ ਜਿਹੜਾ ਕੋਈ ਵੀ ਪੱਗ ਵਾਲਾ ਬੰਦਾ ਸੀਗਾ, ਜਿਹੜੇ ਸਰਦਾਰ ਸੀਗੇ ਜਾਂ ਜਿਹੜੇ ਹੋਰ ਇਵਨ ਪੰਜਾਬੀ ਭਾਈਚਾਰੇ ਦੇ ਵੀ ਬੰਦੇ ਸੀਗੇ, ਉਹ ਇਸ ਗੱਲ 'ਚ ਬਹੁਤ ਸ਼ਰਮ ਮੰਨਦੇ ਸੀ। ਉਹ ਕਹਿੰਦੇ ਵੀ ਯਾਰ ਮੈਂ ਸਰਕਾਰ ਦੇ ਪੈਸੇ ਲਊਂਗਾ, ਮੈਨੂੰ ਕੰਮ ਮਿਲ ਜਾਣਾ, ਮੈਂ ਆਪਣਾ ਕੰਮ ਕਰੂੰਗਾ। ਐਗਜ਼ੈਕਟਲੀ। ਪੁਰਾਣੇ ਬੰਦੇ ਬੈਨੀਫਿਟਸ ਵੀ ਮਤਲਬ ਕਹਿੰਦੇ ਨਹੀਂ ਸੀ ਲੈਂਦੇ, ਹਨਾ। ਸੋ ਉਹ ਉਦੋਂ ਉਹ ਚੀਜ਼ ਨਾਰਮਲ ਸੀਗੀ, ਉਦੋਂ ਉਹ ਨਾਰਮਲ ਸੀ। ਬਿਲਕੁਲ ਸਹੀ ਗੱਲ, ਠੀਕ ਹੈ ਨਾ। ਹੁਣ ਕੀ ਨਾਰਮਲ ਹੈ ਵੀ ਕਿਸੇ ਵੀ ਤਰੀਕੇ ਨਾਲ ਮਤਲਬ ਕਹਿੰਦੇ ਵੀ ਜਿਹੜਾ ਪੈਸਿਆਂ ਵਾਲਾ ਫਰਾਡ ਹੈ ਤਾਂ ਕ੍ਰਾਈਮ ਹੀ ਨਹੀਂ ਗਾ, ਇਹਦੇ ਨਾਲ ਕਿਸੇ ਨੂੰ ਕੀ ਫਰਕ ਪੈਂਦਾ। ਹੁਣ ਹੋ ਸਕਦਾ ਜਿਹੜਾ ਹੁਣ ਉਹ $2000 ਚ ਕਰ ਰਿਹਾ, ਜਾਂ ਤਾਂ ਉਹ ਬਿਲਕੁਲ ਹੀ ਦਿਮਾਗ ਸੁੰਨ ਹੋ ਗਿਆ ਜਾਂ ਨਸ਼ੇ ਪੱਤੇ ਨੇ ਜਾਂ ਕੀ ਚੱਕਰ, ਪਰ ਇੱਕ ਇਹ ਵੀ ਤਾਂ ਹੋ ਸਕਦਾ ਵੀ ਲੈ ਅਸੀਂ ਤਾਂ ਹਵਾ 'ਚ ਹੀ ਗੋਲੀਆਂ ਚਲਾ ਕੇ ਆਉਣੀ ਆ ਜਾਂ ਗਰਾਜ ਤੇ ਅਸੀਂ ਕਿਹੜਾ ਕਿਸੇ ਨੂੰ ਮਾਰਨਾ, ਹਨਾ। ਜਸਟੀਫਾਈ ਆਪਣੇ ਆਪ ਨੂੰ ਪਹਿਲਾਂ ਹੀ ਕਰ ਲਿਆ। ਮਤਲਬ ਆਪਾਂ ਹੋ ਸਕਦਾ ਜੀ ਹੁਣ ਆਪਾਂ ਆਪਣੀ ਤੱਕ ਆਪਾਂ ਕਿਸੇ ਜਿਹੜਾ ਐਕਸਟੋਰਸ਼ਨ ਵਾਲਾ ਬੰਦਾ ਉਹਨੂੰ ਜਾਣਦੇ ਨਹੀਂ ਕਿ ਸਾਡਾ ਕਿਸੇ ਨਾਲ ਵਾਹ ਨਹੀਂਗਾ, ਕਿਆਸ ਰਾਈਆਂ ਹੀ ਆ ਇਹ, ਪਰ ਇਹ ਇੱਕ ਕਾਰਨ ਹੋ ਸਕਦਾ। ਜਿਹੜਾ ਈਜ਼ੀ ਮਨੀ ਵਾਲੀ ਆਪਾਂ ਗੱਲ ਕਰ ਰਹੇ ਹਾਂ ਵੀ ਇੱਕ ਕਾਰਨ ਹੋ ਸਕਦਾ। ਦੂਜੀ ਗੱਲ ਹੈਗੀ ਵੀ ਹਾਂ ਵਾਪਸ ਜਾਣ ਦਾ ਵੀ ਚੱਲ ਯਾਰ ਜਾਣਾ ਤਾਂ ਹੈ ਹੀ ਆ, ਹੁਣ ਪੈਸੇ ਇਕੱਠੇ ਕਰ ਲੈ ਜੀ। ਨਹੀਂ, ਇਹ ਮਾਹੌਲ ਗੁਰਜਸਪਾਲ ਸਿੰਘ ਆਪਾਂ ਇੱਥੇ ਵੀ ਦੇਖ ਰਹੇ ਹਾਂ, ਖਾਸ ਕਰਕੇ ਜਦੋਂ ਤੋਂ ਟਰੱਕਿੰਗ ਵਾਲਾ ਕੰਮ ਡਾਊਨ ਹੋਇਆ, ਕਿਉਂਕਿ ਆਪਣੀ ਕਮਿਊਨਿਟੀ ਬਹੁਤ ਇਸ ਦੇ ਵਿੱਚ, ਖਾਸ ਕਰਕੇ ਜਿਹੜੇ ਨੌਜਵਾਨ ਨਵੇਂ ਆ ਉਹ ਟਰੱਕਿੰਗ ਦੇ ਵਿੱਚ ਜਿਹੜੇ ਇਨਵੋਲਵ ਸੀਗੇ। ਹੁਣ ਇਹੀ ਚਰਚਾ ਜਿਹੜੀ ਉਹ ਸੁਣਨ ਨੂੰ ਮਿਲਦੀ ਆ ਵੀ ਉਹ ਕਹਿੰਦੇ ਆ ਵੀ ਉਹੀ ਗੱਲ ਵੀ ਕ੍ਰੈਡਿਟ ਕਾਰਡ ਭਰੋ, ਜੋ ਮਿਲਦਾ ਸਰਕਾਰ ਤੋਂ ਲਓ ਤੇ ਫਿਰ ਚਲੇ ਜਾਓ ਵਾਪਸ, ਵੀ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਲਈਏ। ਤੇ ਤੁਸੀਂ ਇਹ ਦੇਖੋ ਵੀ ਇੱਕ ਨਾ ਆਪਣੀ ਕਮਿਊਨਿਟੀ ਦੇ ਵਿੱਚ ਸੁਸਾਈਡਲ ਸਿੰਪਥੀ ਇੱਕ ਚੀਜ਼ ਚੱਲ ਰਹੀ ਆ। ਸੁਸਾਈਡਲ ਸਿੰਪਥੀ ਕੀ ਆ ਵੀ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਰੱਖਣੀ ਜਿਨ੍ਹਾਂ ਨੇ ਗਲਤ ਕੰਮ ਕੀਤੇ ਤੇ ਫਿਰ ਉਹਨਾਂ ਨੂੰ ਜਸਟੀਫਾਈ ਕਰਨਾ। ਬੰਦਾ ਕੋਈ ਐਕਸੀਡੈਂਟ ਕਰਦੇ ਜਾਂ ਕੋਈ ਐਕਸਟੋਰਸ਼ਨ ਵਾਲਾ, ਜਾਂ ਯਾਰ ਇਹ ਤਾਂ ਮੁੰਡੇ ਬੜੇ ਚੰਗੇ ਸੀਗੇ, ਇਹ ਤਾਂ ਇਦਾਂ ਕਿੱਦਾਂ, ਜਾਂ ਇਹ ਨੌਜਵਾਨ ਤਾਂ ਇਦਾਂ ਦੇ ਸੀਗੇ, ਇਹ ਤਾਂ
ਹੋ ਹੀ ਨਹੀਂ ਸਕਦਾ। ਵੈਸੇ ਇਹਨਾਂ ਨਾਲ ਧੱਕਾ ਆ, ਆਖੇ ਜੀ ਇਹਨਾਂ ਦੇ ਉੱਤੇ ਇੰਨੇ ਲੱਖ ਦਾ ਜਿਹੜਾ ਉਹ ਕਰਜ਼ਾ ਆ। ਨੋ ਡਾਊਟ ਕਈਆਂ ਦੇ ਉੱਤੇ ਇਹ ਚੀਜ਼ ਹੋਊਗੀ, ਪਰ ਕਿਸੇ ਨੂੰ ਮਾਰ ਕੇ, ਕੋਈ ਐਕਸੀਡੈਂਟ ਕਰਕੇ ਭੱਜਣਾ, ਫਾਈਨੈਂਸ਼ੀਅਲ ਫਰਾਡ ਕਰਕੇ ਭੱਜਣਾ, ਇਹ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ ਆ। ਕਮਿਊਨਿਟੀ ਨੂੰ ਵਿਚਾਰ ਇਸ ਦੇ ਉੱਤੇ ਕਰਨਾ ਚਾਹੀਦਾ ਤੇ ਘੋਖ ਗੱਲ ਕਰਨੀ ਚਾਹੀਦੀ ਆ ਵੀ ਆਪਾਂ ਨੂੰ ਮੁੜ ਕੇ ਸਿਧਾਂਤ ਦੇ ਨਾਲ ਜੁੜਨਾ ਪੈਣਾ, ਉਹਦੇ ਵੱਲ ਨੂੰ ਜਿਹੜਾ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਧੱਕਣਾ ਪੈਣਾ ਆ। ਅਦਰਵਾਈਜ਼ ਬਹੁਤ ਦੇਰ ਹੁੰਦੀ ਜਾ ਰਹੀ ਆ। ਪੁਰਾਣੇ ਵੀ ਜਿਹੜੇ ਆਏ ਆ ਜਾਂ ਨਵੇਂ ਵੀ ਜਿਹੜੇ ਆਏ ਆ, ਜਿਹੜੇ ਇਸ ਪਾਸੇ ਵੱਲ ਨੂੰ ਆ, ਅਸੀਂ ਇਹ ਨਹੀਂ ਕਹਿੰਦੇ ਵੀ ਉਹ ਕੋਸ਼ਿਸ਼ਾਂ ਨਹੀਂ ਕਰਦੇ, ਪਰ ਅਪਰੋਚ ਚਾਹੇ ਬਦਲ ਕੇ ਦੇਖੀਏ, ਕੁਝ ਹੋਰ ਕਰੀਏ, ਆਪਾਂ ਨੂੰ ਕਰਨਾ ਪੈਣਾ। ਦਿਸ ਇਜ਼ ਨਾਟ ਰਾਈਟ ਆਪਣੀ ਕਮਿਊਨਿਟੀ ਦੇ ਵਾਸਤੇ। ਓਵਰਆਲ ਡਜ਼ ਨਾਟ ਮੈਟਰ ਤੁਸੀਂ ਕਿਹੜੀ ਜਗ੍ਹਾ ਤੇ ਹੋ, ਚਾਹੇ ਉਹ ਪੰਜਾਬ 'ਚ ਹੋ, ਚਾਹੇ ਪੰਜਾਬ ਤੋਂ ਬਾਹਰ ਆ, ਇਹ ਹਰ ਪਾਸੇ ਇਹ ਜਿਹੜੀ ਮਾੜੀ ਗੱਲ ਜਿਹੜੀ ਉਹ ਚੱਲ ਰਹੀ ਆ। ਤੇ ਫਿਰ ਆਲਰੇਡੀ ਤੁਹਾਡੇ ਖਿਲਾਫ ਇੰਨਾ ਪ੍ਰੋਪੇਗੈਂਡਾ ਹੁੰਦਾ, ਅਗਲਿਆਂ ਨੂੰ ਤਾਂ ਆਸਾਨੀ ਦੇ ਨਾਲ ਗੱਲ ਕਰਨ ਦਾ ਮੌਕਾ ਮਿਲ ਜਾਂਦਾ। ਹਾਂਜੀ, ਜਿਹੜੀ 60-70 ਸਾਲ ਦੇ ਵਿੱਚ ਇਹਦੀ ਮਿਹਨਤ ਕਰਕੇ, ਜਿਹੜੀ ਮਤਲਬ ਬਹੁਤ ਮਿਹਨਤ ਕਰਕੇ ਜਿਹੜੀ ਇੱਥੇ ਇੱਜ਼ਤ ਕਮਾਈ ਆ, ਉਹ ਬਿਲਕੁਲ ਖੇ ਹੋ ਰਹੀ ਹੈ, ਹਨਾ। ਤੇ ਇਹਦੇ ਵਿੱਚ ਰਾਜਕਰ ਮਤਲਬ ਜਿਹੜੀ 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 ਫੰਡਾਮੈਂਟਲ ਚੇਂਜ ਦੀ ਲੋੜ ਹੈਗੀ ਆ। ਮਤਲਬ ਸਾਨੂੰ ਇਹ ਚੀਜ਼ ਦੇਖਣਾ ਪੈਣਾ ਵੀ ਕਿਹੜੀ ਚੀਜ਼ ਇੰਪੋਰਟੈਂਟ ਹੈ, ਕਿਹੜੀ ਨਹੀਂ ਇੰਪੋਰਟੈਂਟ, ਠੀਕ ਹੈ ਨਾ। ਵੀ ਜਿਹੜੀ ਵਾਹ ਵਾਹੀ ਹੈ, ਜਿਹੜਾ ਪੈਸਾ, ਉਹ ਇੰਪੋਰਟੈਂਟ ਨਹੀਂ ਹੈਗਾ। ਸੋ ਇੱਕ ਨਾ ਗੋਰਿਆਂ ਦੀ ਕਹਾਵਤ ਹੈ ਵੈਸੇ, ਪਰ ਆਪਣੀ ਦੇ ਵਿੱਚ ਹੈਗਾ, ਕਹਿੰਦੇ ਵੀ ਜਦੋਂ ਸਮਾਂ ਸੌਖਾ ਹੋਵੇ ਨਾ ਤਾਂ ਹਰ ਬੰਦਾ ਹੀ ਚੰਗਾ ਬਿਹੇਵ ਕਰ ਲੈਂਦਾ। ਏਦਾਂ ਹੀ ਅਸਲੀ ਕਿਰਦਾਰ ਦਾ ਔਖੇ ਸਮੇਂ ਹੀ ਪਤਾ ਔਖੇ ਲੱਗਦਾ। ਸਮੇਂ ਪਤਾ ਲੱਗਦਾ। ਤੇ ਜੇ ਆਪਾਂ ਲਾ ਲਈਏ ਵੀ ਜਿਹੜਾ ਸਿੱਖਾਂ ਦਾ ਕਿਰਦਾਰ ਆ, ਮਤਲਬ ਉਹ ਹਮੇਸ਼ਾ ਔਖੇ ਸਮੇਂ ਦੇ ਵਿੱਚ ਹੀ ਚਮਕਦਾ, ਹਨਾ। ਆਪਾਂ ਜਦੋਂ ਵੀ ਅਸੀਂ ਔਖੇ ਸਮੇਂ ਦੇ ਵਿੱਚੋਂ ਲੰਘੇ ਆ, ਉਦੋਂ ਹੀ ਅਸੀਂ ਵੱਡੀਆਂ ਘਾਲਾਂ ਕਰੀਆਂ। ਮਤਲਬ ਹੁਣ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਵੀ ਯਾਰ ਇਮੀਗ੍ਰੇਸ਼ਨ ਨਹੀਂ ਗਾ, ਮਤਲਬ ਕਿਹੜਾ ਤੁਸੀਂ ਭੁੱਖੇ ਮਰਨ ਲੱਗੇ ਹੋ ਯਾਰ ਜੇ ਵਾਪਸ ਸਹੀ ਚਲੇ ਗੱਲ ਜਾਣਾ, ਸਹੀ। ਹਨਾ। ਇਹ ਤਾਂ ਮਾਮੂਲੀ ਜਿਹੀਆਂ ਗੱਲਾਂ ਹੈਗੀਆਂ। ਦੇਖੋ ਮਤਲਬ ਵੀ ਉੱਥੇ ਸਿੱਖ ਅਜੇ ਤੱਕ ਬੰਦੀ ਬਣਾ ਕੇ ਰੱਖੇ ਆ, ਹਾਂਜੀ, ਕਿੰਨੀਆਂ ਕਿੰਨੀਆਂ ਘਾਲਣਾ ਵਾ। ਉਹਨਾਂ ਨੇ ਕੌਮ ਦੇ ਲਈ ਜਾਨਾਂ ਵਾਰ ਦਿੱਤੀਆਂ, ਪਰਿਵਾਰ ਵੀ ਤਿਲ ਫੁੱਲ ਦੇ ਵਿੱਚ ਗੁਜ਼ਾਰਾ ਕਰ ਰਹੇ ਆ। ਤੇ ਹਾਂਜੀ, ਆਪਾਂ ਇਦਾਂ ਜਿਹੜੇ ਲੋਕ ਆ ਸਾਰੇ ਜਣੇ ਮਿਲ ਜੁਲ ਕੇ ਇਦਾਂ ਕਰ ਰਹੇ ਵੀ ਜੇ ਕਿਤੇ ਡਾਲਰ ਨਾ ਹੋਏ ਜਾਂ ਪੈਸੇ ਨਾ ਹੋਏ ਤਾਂ ਪਤਾ ਨਹੀਂ ਕੀ ਹੋ ਜਾਣਾ। ਹਾਂ। ਵੀ ਗਰੀਬੀ ਹੀ ਐਡੀ ਵੱਡੀ ਪ੍ਰੋਬਲਮ ਬਣਾਤੀ ਹੈ। ਬਣਾਤੀ ਮਤਲਬ ਆ। ਵੀ ਗਰੀਬੀ ਨੂੰ ਤੁਸੀਂ ਡਿਫਾਈਨ ਕਿਵੇਂ ਕਰਦੇ ਹੋ ਯਾਰ? ਮਤਲਬ ਰੋਟੀ ਹੈਗੀ, ਹਾਂ, ਕੱਪੜਾ ਹੈਗਾ, ਮਤਲਬ ਹਾਂ ਵੀ ਕੀ ਆ, ਵੱਡੀ ਗੱਡੀ ਨਹੀਂ ਹੈਗੀ ਤਾਂ ਉਹ ਗਰੀਬ ਹੈ। ਉਹ ਗਰੀਬ। ਇਹ ਤਾਂ ਮਤਲਬ ਇਹ ਚੇਂਜ ਪਿਛਲੇ 20 ਕੁ ਸਾਲਾਂ ਦੇ ਵਿੱਚ ਹੀ ਅਸੀਂ ਵੇਖਿਆ। ਅੱਛਾ, ਜਿਹੜੀ ਉਹ ਤੁਸੀਂ ਉਹ ਗੱਲ ਕਰਦੇ ਸੀ ਨਾ, ਮੈਨੂੰ ਉਹ ਜਿਹੜੀ ਇੱਕ ਕਹਾਵਤ ਆ, ਪੂਰੀ ਮੈਂ ਜੇ ਸੁਣਾ ਦਿੰਦਾ ਆ। ਹਾਂਜੀ, ਹਾਰਡ ਟਾਈਮ ਕ੍ਰੀਏਟਸ ਸਟਰੋਂਗ ਮੈਨ ਹਾਂਜੀ, ਕ੍ਰੀਏਟਸ ਗੁੱਡ ਟਾਈਮਸ ਕ੍ਰੀਏਟ ਵੀਕ ਮੈਨ ਐਂਡ ਵੀਕ ਮੈਨ ਕ੍ਰੀਏਟ ਹਾਰਡ ਟਾਈਮਸ। ਇਹ ਸਰਕਲ ਆ ਜੀ, ਵੀ ਉਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਵੀ ਮਾੜੇ ਸਮੇਂ ਦੇ ਵਿੱਚ ਤਗੜੇ ਕਿਰਦਾਰ ਵਾਲੇ ਬੰਦੇ ਤੇ ਫਿਰ ਤਗੜੇ ਕਿਰਦਾਰ ਵਾਲੇ ਬੰਦੇ ਵਧੀਆ ਵਕਤ ਲਿਆਉਂਦੇ, ਤੇ ਵਧੀਆ ਵਕਤ ਦੇ ਵਿੱਚ ਫਿਰ ਉਹ ਮਾੜੇ ਕਿਰਦਾਰ ਵਾਲੇ ਬੰਦੇ ਜਿਹੜੇ ਉਹ ਆ ਜਾਂਦੇ, ਤੇ ਮਾੜੇ ਕਿਰਦਾਰ ਵਾਲੇ ਫਿਰ ਬੰਦੇ ਫਿਰ ਹਮੇਸ਼ਾ ਹੀ ਮਾੜਾ ਵਕਤ ਜੀ, ਜਿਹੜਾ ਉਹ ਲੈ ਕੇ ਆਉਂਦੇ ਆ। ਸੋ ਜੀ, ਇਸ ਤਰੀਕੇ ਨਾਲ ਚਲੋ ਇਸ ਤੋਂ ਅੱਗੇ ਆਪਾਂ ਵੱਧਦੇ ਹਾਂ ਗੁਰਜਸਪਾਲ, ਤੇ ਆਪਾਂ ਚਲੋ ਬੇਨਤੀ ਕਰਦੇ ਹਾਂ ਸਾਰੀਆਂ, ਕੋਈ ਵੀ ਚਾਹੇ ਉਹ ਆਰਗੇਨਾਈਜੇਸ਼ਨ ਹੈ, ਚਾਹੇ ਉਹ ਗੁਰੂ ਘਰ ਨੇ, ਚਾਹੇ ਉਹ ਰਿਲੀਜੀਅਸ ਥਾਵਾਂ ਨੇ, ਜਾਂ ਜਿੱਦਾਂ ਵੀ ਆ, ਆਪਾਂ ਸਾਰੇ ਜਾਣੇ ਮਿਲ ਜੁਲ ਕੇ ਸਿਧਾਂਤ, ਸਹੀ ਗਲਤ ਦੀ ਪਛਾਣ, ਇਸ ਦੇ ਉੱਤੇ ਜਿਹੜਾ ਹਰ ਇੱਕ ਚੀਜ਼ ਦੇ ਵਿੱਚ ਫੋਕਸ ਕਰੀਏ। ਸਟਾਰਟ ਫਰੋਮ ਆਵਰ ਫੈਮਿਲੀਜ਼, ਆਪਣੇ ਪਰਿਵਾਰਾਂ ਤੋਂ ਸ਼ੁਰੂ ਕਰਕੇ ਅੱਗੇ ਜਿਹੜੇ ਭਾਈਚਾਰੇ ਤੱਕ ਇਸ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਈਏ। ਜੀ ਜੀ। ਅਗਲੀ ਗੱਲ ਕਰੀਏ, ਪਿਛਲੀ ਵਾਰੀ ਵੀ ਆਪਾਂ ਅਲਬਰਟਾ ਦੇ ਰੈਫਰੈਂਡਮ ਦੀ ਗੱਲ ਕੀਤੀ ਸੀਗੀ, ਕਨਫਰਮ ਹੋ ਗਿਆ ਜੀ? ਕੀ ਬਣੂਗਾ ਜੀ ਹੁਣ? ਕੀ ਇਸ ਦੇ ਵਿੱਚ ਕਿਹੜਾ ਅਨਯੂਜੂਅਲ ਕੁਐਸਚਨ ਆਊਗਾ? ਜੀ ਬਿਲਕੁਲ। ਸੋ ਜਿਹੜਾ ਪਿਛਲੇ ਹਫਤੇ ਜਿਹੜੀ ਗੱਲ ਇਹ ਅੜੀ ਹੋਈ ਸੀਗੀ ਵੀ ਕੋਰਟਸ ਨੇ, ਸੋ ਜਿਹੜੇ ਦੋ ਅੱਡ ਗਰੁੱਪ ਹੈ, ਉਹਨਾਂ ਨੇ ਐਲਬਰਟਾ ਦੇ ਵਿੱਚ ਜਿਹੜੀ ਇੱਕ ਸਾਈਨਿੰਗ ਪਟੀਸ਼ਨ ਚਲਾਈ ਸੀਗੀ ਵੀ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਕੈਨੇਡਾ ਦੇ ਨਾਲ ਰਹਿਣਾ, ਦੂਜੇ ਕਹਿੰਦੇ ਅਸੀਂ ਕੈਨੇਡਾ ਤੋਂ ਅੱਡ ਹੋਣਾ। ਉਹ ਜਿਹੜੀ ਸੁਪਰੀਮ ਕੋਰਟ ਨੇ ਉਹਦੇ ਵਿੱਚੋਂ ਜਿਹੜਾ ਡਿਸੀਜਨ ਉਹ ਸਟ੍ਰਾਈਕ ਡਾਊਨ ਕਰਤਾ ਸੀਗਾ। ਪਰ ਪਿਛਲੇ ਹਫਤੇ ਆਪਣੇ ਸ਼ੋਅ ਤੋਂ ਬਾਅਦ ਜਿਹੜੀ ਐਲਬਰਟਾ ਦੀ ਪ੍ਰੀਮੀਅਰ ਹੈਗੀ ਆ ਡੈਨੀਅਲ ਸਮਿਥ, ਉਹਨਾਂ ਨੇ ਅਕਤੂਬਰ 19 ਵਾਲੇ ਜਿਹੜਾ ਰੈਫਰੈਂਡਮ ਹੋਰ ਗੱਲਾਂ ਤੇ ਵੀ ਹੋਣਾ, ਜਿਵੇਂ ਆਪਾਂ ਡਿਸਕਸ ਕੀਤਾ ਸੀਗਾ, ਉਹਦੇ ਵਿੱਚ ਇਹ ਕੁਐਸਚਨ ਕਹਿੰਦੇ ਵੀ ਉਹ ਚਾਹੁੰਦੇ ਸੀਗੇ ਜੇ ਲੀਗਲੀ ਹੋ ਸਕੇ, ਪਰ ਉਹਨਾਂ ਨੇ ਹੁਣ ਸਰਕਾਰੀ ਤੌਰ ਤੇ ਇਹ ਪਵਾਤਾ ਵੀ ਕੀ ਅਸੀਂ ਕੈਨੇਡਾ ਨਾਲ, ਜਿਹੜੇ ਐਲਬਰਟਨ ਹੈ, ਕੀ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਆ ਜਾਂ ਕੀ ਉਹ ਚਾਹੁੰਦੇ ਆ। ਸੋ ਜਿਹੜਾ ਕੁਐਸਚਨ ਕੀ ਆ, ਬੜਾ ਕਨਫਿਊਜ਼ਿੰਗ ਕੁਐਸਚਨ ਹੈ। ਸੋ ਲੋਕਾਂ ਨੂੰ ਇਹ ਲੱਗਦਾ ਵੀ ਜੇ ਜਿਹੜਾ ਇਹ ਰੈਫਰੈਂਡਮ ਹੋਣਾ, ਉਹਦੇ ਤੋਂ ਸਿੰਪਲੀ ਡਿਸਾਈਡ ਹੋ ਜਾਣਾ ਵੀ ਹਾਂ ਐਲਬਰਟਾ ਨੂੰ ਕੈਨੇਡਾ ਨਾਲੋਂ ਅੱਡ ਹੋਣਾ ਚਾਹੀਦਾ। ਹਾਂਜੀ, ਪਰ ਜਿਹੜਾ ਇਹ ਕੁਐਸਚਨ ਸਿਰਫ ਇੰਨਾ ਕੁ ਹੈ ਵੀ ਕੀ ਅਸੀਂ ਕੈਨੇਡਾ ਦੇ ਨਾਲ ਰਹੀਏ ਜਾਂ ਕੀ ਐਲਬਰਟਾ ਦੀ ਸਰਕਾਰ ਪ੍ਰੋਪਰ ਰੈਫਰੈਂਡਮ ਕਰਵਾਵੇ ਵੀ ਜਿਹੜਾ ਬਾਈਂਡਿੰਗ। ਸੋ ਜਿਹੜਾ ਇਹ ਵਾਲਾ ਇਹ ਬਾਈਂਡਿੰਗ ਨਹੀਂ ਹੈ, ਇਹ ਬਾਈਂਡਿੰਗ ਕਰਵਾਉਣ ਦੇ ਲਈ ਆ।
ਇਹ ਬਾਈਂਡਿੰਗ ਕਰਵਾਉਣ ਲਈ ਕੁਐਸਚਨ ਹੈ ਵੀ ਕੀ ਤੁਸੀਂ ਚਾਹੁੰਦੇ ਹੋ ਵੀ ਸਰਕਾਰ ਬਾਈਂਡਿੰਗ ਰੈਫਰੈਂਡਮ ਕਰਵਾਵੇ, ਕੀ ਉਹ ਲੀਗਲ ਪ੍ਰੋਸੀਡਿੰਗਸ ਸ਼ੁਰੂ ਕਰੇ। ਫਿਰ ਜੇ ਇਹ ਰੈਫਰੈਂਡਮ ਪਾਸ ਹੁੰਦਾ ਤਾਂ ਅਗਲਾ ਰੈਫਰੈਂਡਮ ਦਾ ਜਿਹੜਾ ਕੁਐਸਚਨ ਹੈ ਉਹ ਸ਼ੁਰੂ ਕੀਤਾ ਜਾ ਸਕਦਾ। ਇਹਦੇ ਤੇ ਕਈ ਰਿਐਕਸ਼ਨਸ ਵੀ ਆ ਰਹੀਆਂ ਨੇ, ਕਿਉਂਕਿ ਜਿਹੜਾ ਮਤਲਬ ਇਹ ਮਸਲਾ ਹੁਣ ਇੰਨਾ ਜ਼ਿਆਦਾ ਭਖ ਗਿਆ ਹਨਾ। ਪ੍ਰਧਾਨ ਮੰਤਰੀ ਕਾਰਨੀ ਨੇ ਇਹਨੂੰ ਇੱਕ ਡੇਂਜਰਸ ਬਲਫ ਕਿਹਾ। ਉਹ ਕਹਿੰਦੇ ਵੀ ਠੀਕ ਹੈ ਵੀ ਜਿਹੜੀ ਅਲਬਰਟਾ ਇਹਨੂੰ ਨੈਗੋਸ਼ੀਏਸ਼ਨ ਟੈਕਟਿਕ ਵਜੋਂ ਵਰਤ ਰਹੀ ਹੈ, ਵੀ ਬਾਂਹ ਮਰੋੜਨਾ, ਜਿਹਨੂੰ ਆਪਾਂ ਨੈਗੋਸ਼ੀਏਸ਼ਨ ਟੈਕਟਿਕ ਜਾਂ ਬਲਫ ਕਹਿ ਦਿੰਦੇ ਆ ਹਨਾ, ਵੀ ਜੀ ਅਸੀਂ ਡਰਾ ਕੇ ਕੈਨੇਡਾ ਤੋਂ ਆਪਣੀਆਂ ਗੱਲਾਂ ਮਨਾ ਲਾਂਗੇ। ਪਰ ਉਹ ਕਹਿੰਦੇ ਵੀ ਇਹ ਅਨਕੰਟਰੋਲਡ ਜਾ ਸਕਦਾ ਤੇ ਵੀ ਇਹਦੇ ਸਿੱਟੇ ਆ ਉਹ ਬ੍ਰੈਗਜ਼ਿਟ ਵਾਂਗੂ ਬਹੁਤ ਮਾੜੇ ਹੋ ਸਕਦੇ, ਕਿਉਂਕਿ ਉਦੋਂ ਵੀ ਸਰਕਾਰ ਨੂੰ ਇਦਾਂ ਹੀ ਲੱਗਦਾ ਸੀਗਾ ਵੀ ਲੈ ਕਿਹੜਾ ਜਿੱਤਣੇ ਆ। ਕਿਉਂਕਿ ਜਿਹੜੀ ਡੈਨੀਅਲ ਸਮਿਥ ਹੈ ਉਹ ਇਹ ਕਹਿ ਰਹੀ ਹੈ ਨਾ, ਆਪ ਕਹਿੰਦੀ ਵੀ ਮੈਂ ਤਾਂ ਯੂਨਾਈਟਿਡ ਕੈਨੇਡਾ ਦੇ ਹੱਕ ਦੇ ਵਿੱਚ ਹੀ ਆ, ਪਰ ਮੈਂ ਜਿਹੜਾ ਲੋਕਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਉਹ ਉਹਨਾਂ ਤੋਂ ਖੋਣਾ ਨਹੀਂ ਚਾਹੁੰਦੀ, ਵੀ ਜਿਹੜਾ ਉਹਨਾਂ ਨੂੰ ਲੱਗਦਾ ਵੀ ਜਿਹੜਾ ਕੋਰਟਸ ਨੇ ਖੋਇਆ ਸੀਗਾ। ਸੋ ਪਰ ਐਟ ਦਾ ਸੇਮ ਟਾਈਮ ਤੁਸੀਂ ਦੇਖੋ ਵੀ ਦੂਜੇ ਪਾਸੇ ਜਦੋਂ ਕਾਰਨੀ ਨੇ ਇਹ ਗੱਲ ਕਹੀ, ਉਧਰ ਬਲਾਕ ਕਿਊਬੈਕ ਵਾਲਿਆਂ ਨੇ ਨਾਲ ਹੀ ਇਹ ਮਸਲਾ ਚੱਕ ਲਿਆ। ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ, ਜਿਹੜੀ ਇਹ ਬਿੱਲ ਹੈ ਇਹ ਅਲਬਰਟਾ ਦੇ ਲੋਕਾਂ ਦੀ ਆ। ਮਤਲਬ ਮੈਨੂੰ ਨਾ ਇਹ ਜਿਹੜੀਆਂ ਕਈ ਗੱਲਾਂ ਬੜੀਆਂ ਇਹ ਰਾਜਕਰਨਵੀਰ ਸਿੰਘ, ਹਾਲਾਂਕਿ ਵੀ ਮੈਂ ਵੀ ਚਾਹੁੰਦਾ ਵੀ ਯਾਰ ਕੈਨੇਡਾ ਇਕੱਠਾ ਰਹੇ ਹਨਾ, ਵੀ ਸਾਨੂੰ ਅਲਬਰਟਾ ਦਾ ਕੋਈ ਏਦਾਂ ਨਾ, ਆਪਣੇ ਜਾਣ ਪਛਾਣ ਵਾਲੇ ਬੰਦੇ ਰਹਿੰਦੇ ਆ ਉੱਥੇ ਹਨਾ, ਪਰ ਉਹਦਾ ਸੁਹੱਪਣ ਦੇਖੋ। ਕਹਿੰਦੇ ਵੀ ਮਤਲਬ ਪ੍ਰਧਾਨ ਵੀ ਅਲਬਰਟਾ ਨੇ ਕੀ ਕਰਨਾ ਇਹਦੇ ਵਿੱਚ, ਕਹਿੰਦੇ ਪ੍ਰਧਾਨ ਮੰਤਰੀ ਦਾ ਕੀ ਲੈਣਾ ਦੇਣਾ, ਕਹਿੰਦੇ ਵੀ ਲੋਕਾਂ ਨੇ ਆਪਸ ਚ ਡਿਸਾਈਡ ਕਰਨਾ, ਉਹਨਾਂ ਨੂੰ ਕਰਨ ਦੋ, ਠੀਕ ਹੈ ਨਾ। ਇਵਨ ਡੈਨੀਅਲ ਸਮਿਥ ਨੇ ਵੀ ਮਤਲਬ ਜਿਹੜੀ ਉਹ ਸਹਿਮਤ ਹੋਣਾ ਨਾ ਹੋਣਾ ਇੱਕ ਡਿਫਰੈਂਟ ਗੱਲ ਆ। ਉਹ ਕਹਿੰਦੀ ਵੀ ਓਕੇ, ਜੇ ਜੱਜ ਨੂੰ ਇਹ ਗੱਲ ਲੱਗਦੀ ਹੈ ਤੇ ਜੱਜ ਨੇ ਆਪਣਾ ਡਿਸਾਈਡ ਕੀਤਾ, ਪਰ ਇੱਕ ਬੰਦਾ ਤਾਂ ਗਲਤ ਹੋ ਸਕਦਾ, ਮੈਂ ਕਿਉਂ ਨਾ ਸਾਰੇ ਲੋਕਾਂ ਨੂੰ ਹੀ ਪੁੱਛ ਲਵਾਂ, ਠੀਕ ਹੈ ਨਾ। ਹੁਣ ਵੋਟਾਂ ਰਾਹੀਂ ਉਹਨਾਂ ਨੂੰ ਵੀ ਜਿਹੜੇ ਰੈਫਰੈਂਡਮ ਹੈ ਉਹ ਕਿੰਨੇ ਕੁ ਕਾਮਯਾਬ ਹੁੰਦੇ ਨਹੀਂ ਕਾਮਯਾਬ ਹੁੰਦੇ, ਇੱਕ ਵੱਖਰਾ ਵਿਸ਼ੇ ਹੈ, ਠੀਕ ਹੈ ਨਾ। ਕਿਉਂਕਿ ਜਿਹੜੀ ਡੈਮੋਕ੍ਰੇਸੀ ਆ ਸਾਨੂੰ ਪਤਾ ਹੀ ਹੈ ਵੀ ਉਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਜਿਹਨੇ ਜ਼ਿਆਦਾ ਵੱਡਾ ਪ੍ਰੋਪੇਗੈਂਡਾ ਰਨ ਕਰ ਲਿਆ ਹਨਾ, ਉਹਨੂੰ ਉਵੇਂ ਖਿੱਚ ਕੇ ਲੈ ਕੇ ਜਾ ਸਕਦਾ। ਪਰ ਐਟਲੀਸਟ ਮਤਲਬ ਉਸ ਗੱਲ ਦਾ, ਤੇ ਕਿਊਬੈਕ ਨੇ ਰਾਈਟ ਵੇ ਕਿਹਾ, ਉਹ ਕਹਿੰਦੇ ਵੀ ਨਹੀਂ, ਵੀ ਤੁਸੀਂ ਕਿਊਬੈਕ ਦੇ ਲੋਕੀ ਆਪਣੀ ਹੋਣੀ ਤੈਅ ਕਰਨ, ਅਲਬਰਟਾ ਦੇ ਲੋਕੀ ਆਪਣੀ ਹੋਣੀ ਤੈਅ ਕਰਨ, ਵੀ ਉਹਦੇ ਚ ਪ੍ਰਧਾਨ ਮੰਤਰੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਤੇ ਮੁੜ ਕੇ ਫਿਰ ਕਾਰਨੀ ਨੂੰ ਜਿਹੜਾ ਇੱਕ ਨਾ ਉਹ ਕਲੈਰਿਟੀ ਐਕਟ ਹੈਗਾ ਜਿਹੜਾ ਉਹ ਲੈ ਕੇ ਆਉਣਾ ਚਾਹੁੰਦੇ ਸੀਗੇ ਹਨਾ, ਤੇ ਮਤਲਬ ਬੇਸਿਕਲੀ ਉਹ ਸੀਗਾ ਵੀ ਹਾਂ ਕੈਨੇਡਾ ਨੂੰ ਇਕੱਠਾ ਰਹਿਣਾ ਚਾਹੀਦਾ। ਪਰ ਕਿਉਂਕਿ ਜਿਹੜਾ ਇਹ 29 ਅਕਤੂਬਰ ਵਾਲਾ ਕੁਐਸਚਨ ਹੈ ਉਹ ਕੁਐਸਚਨ ਬਾਰੇ ਕੁਐਸਚਨ ਹੈ, ਫਿਰ ਉਹ ਕਲੈਰਿਟੀ ਐਕਟ ਉੱਤੇ ਅਪਲਾਈ ਨਹੀਂ ਹੁੰਦਾ, ਤਾਂ ਪ੍ਰਧਾਨ ਮੰਤਰੀ ਕਾਰਨੀ ਕਹਿੰਦੇ ਵੀ ਚਲੋ ਵੀ ਇਹਦੇ ਚ ਮੇਰੇ ਹੱਥ ਬਸ ਤਾਂ ਕੁਛ ਹੈ ਨਹੀਂਗਾ, ਵੀ ਤੁਸੀਂ ਜੋ ਕਰਨਾ ਉਹ ਕਰਵਾ ਲਓ। ਨਹੀਂ ਬਿਲਕੁਲ, ਚਲੋ ਠੀਕ ਆ। ਇਹ ਆਜ਼ਾਦੀ ਤਾਂ ਜਿਹੜੀ ਉਹ ਹੈਗੀ ਆ ਨਾ ਐਟਲੀਸਟ, ਵੀ ਤੁਸੀਂ ਇਹ ਆਜ਼ਾਦੀ ਦੇ ਨਾਲ ਇਹ ਗੱਲ ਕਰ ਸਕਦੇ ਆ, ਪੁੱਛ ਸਕਦੇ ਆ। ਰੈਫਰੈਂਡਮ ਉੱਥੇ ਹੋਏ ਵੀ ਆ ਪਹਿਲੋਂ ਵੀ ਜਿਹੜੇ ਉਹ ਇਸ ਦੇ ਵਿੱਚ ਜਿਹੜੇ ਹੋਏ ਆ। ਅੱਛਾ, ਇਸੇ ਮਾਮਲੇ ਦੇ ਵਿੱਚ ਜਿਹੜੀ ਸੈਪਰੇਸ਼ਨ ਨੂੰ ਲੈ ਕੇ ਜਿਹੜੇ ਮੂਲ ਨਿਵਾਸੀ ਆ ਉਹਨਾਂ ਦੇ ਹੱਕਾਂ ਨੂੰ ਲੈ ਕੇ ਵੀ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਆ। ਸੋ ਕੀ ਇਸ ਦੇ ਵਿੱਚ ਗੁਰਜਸਪਾਲ ਸਿੰਘ ਸਾਹਮਣੇ ਆ ਰਹੀ ਹੈ ਗੱਲ? ਸੋ ਪਿਛਲੇ ਹਫਤੇ ਨਾ ਅਲਬਰਟਾ ਪ੍ਰੀਮੀਅਰਸ ਦੀ ਕਾਨਫਰੰਸ ਚੱਲ ਰਹੀ ਸੀਗੀ ਕਨਾਨਾਸਕੀਜ਼। ਕਨਾਨਾਸਕੀਜ਼ ਅਲਬਰਟਾ ਦੇ ਵਿੱਚ ਹੀ ਥਾਂ ਹੈਗੀ ਆ ਜਿੱਥੇ ਜਿਹੜੇ ਸਾਰੇ ਵੈਸਟਰਨ ਕੈਨੇਡਾ ਦੇ ਜਿਹੜੇ ਪ੍ਰੀਮੀਅਰ ਹੈ, ਜਿਹੜੇ ਮੁੱਖ ਮੰਤਰੀ ਆ, ਉਹ ਇਕੱਠੇ ਹੋਏ ਸੀਗੇ। ਤੇ ਉਹਦੇ ਵਿੱਚ ਬਾਕੀ ਤਾਂ ਮਤਲਬ ਇਹ ਸੀਗਾ ਵੀ ਕਿਵੇਂ ਜਿਹੜੇ ਵੈਸਟਰਨ ਪ੍ਰੋਵਿੰਸਿਸ ਆ ਕੋਲੈਬੋਰੇਟ ਕਰਨ। ਵੈਸਟਰਨ ਪ੍ਰੋਵਿੰਸਿਸ ਦੇ ਵਿੱਚ ਰਾਜਕਰਨਵੀਰ ਸਿੰਘ ਮੈਨੀਟੋਬਾ ਤੋਂ ਸ਼ੁਰੂ ਹੁੰਦਾ, ontario ਨੂੰ ਈਸਟਰਨ ਪ੍ਰੋਵਿੰਸ ਮੰਨਿਆ ਜਾਂਦਾ, ਮੈਨੀਟੋਬਾ, ਸਸਕੈਚਵਨ, ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ, ਤੇ ਉੱਤੇ ਜਿਹੜੀਆਂ ਟੈਰੀਟਰੀਜ਼ ਹੈਗੀਆਂ ਇਹਨਾਂ ਨੂੰ ਵੈਸਟਰਨ ਪ੍ਰੋਵਿੰਸਿਸ ਮੰਨਿਆ ਜਾਂਦਾ। ਸੋ ਇਹਨਾਂ ਦੀ ਕਾਨਫਰੰਸ ਸੀਗੀ, ਤੇ ਉਸ ਕਾਨਫਰੰਸ ਦੇ ਵਿੱਚ ਜਦੋਂ ਐਂਡ ਦੇ ਵਿੱਚ ਜਿਹੜੀ ਪ੍ਰੀਮੀਅਰ ਜਦੋਂ ਇਕੱਠੇ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਲੱਗੇ, ਤੇ ਉੱਥੇ ਅਲਬਰਟਾ ਦੀ ਪ੍ਰੀਮੀਅਰ ਨੇ ਉਹੀ ਗੱਲ ਕਹੀ ਜਿਹੜੀ ਮੈਂ ਤੁਹਾਨੂੰ ਕਹਿ ਕੇ ਹਟਿਆ, ਵੀ ਜਿਹੜੀ ਲੋਕਾਂ ਦੀ ਵਿਲ ਹੈ ਵੀ ਮੈਂ ਉਹਨੂੰ ਪੂਰਾ ਕਰਨਾ ਚਾਹੁੰਦੀ ਸੀਗੀ, ਮੈਂ ਉਹਦੇ ਰਾਹ ਦੇ ਵਿੱਚ ਅੜਿੱਕਾ ਨਹੀਂ ਸੀ ਬਣਨਾ ਚਾਹੁੰਦੀ ਹਨਾ। ਤੇ ਉਹਦੇ ਚ ਫਿਰ ਕੁਐਸਚਨ ਹੈ ਵੀ ਫਿਰ ਇੰਡੀਜਨਸ ਰਾਈਟਸ ਦਾ ਵੀ ਤੁਸੀਂ ਇੰਡੀਜਨਸ ਲੋਕਾਂ ਨੂੰ ਕੰਸਲਟ ਕੀਤਾ ਇਸ ਚੀਜ਼ ਬਾਰੇ, ਜਾਂ ਤੁਸੀਂ ਜਿਹੜੀਆਂ ਇੰਡੀਜਨਸ ਗਰੁੱਪ ਹੈ, ਕਿਉਂਕਿ ਕੈਨੇਡਾ ਦੀਆਂ ਉਹਨਾਂ ਨਾਲ ਟ੍ਰੀਟੀਜ਼ ਹੈ ਹਨਾ, ਵੀ ਉਹ ਇਹਦੇ ਬਾਰੇ ਕੀ ਸੋਚਦੇ ਆ। ਤੇ ਉਹ ਜਿਹੜੀ ਪ੍ਰੀਮੀਅਰ ਸਮਿਥ ਆ ਉਹ ਕਹਿੰਦੀ ਵੀ ਨਹੀਂ, ਵੀ ਉਹ ਤਾਂ ਕਿਉਂਕਿ ਲੋਕਾਂ ਦੀ ਰਾਏ ਹੈਗੀ ਆ, ਉਹਨੇ ਹੀ ਡਿਸਾਈਡ ਕਰ ਦੇਣਾ। ਫਿਰ ਉਹਦੇ ਜਵਾਬ ਦੇ ਵਿੱਚ ਜਿਹੜੇ ਮੈਨੀਟੋਬਾ ਦੇ ਪ੍ਰੀਮੀਅਰ, ਜਿਹੜੇ ਕਿ ਪਹਿਲੇ ਮੂਲ ਨਿਵਾਸੀ ਪ੍ਰੀਮੀਅਰ ਹੈ, ਉਹਨਾਂ ਨੇ ਰਾਈਟ ਵੇ ਉਹਨਾਂ ਨੂੰ ਜਿਹੜੀ ਸਮਿਥ ਨੂੰ ਉੱਥੇ ਟੋਕਿਆ। ਉਹ ਕਹਿੰਦੇ ਵੀ ਨਹੀਂ, ਵੀ ਜਿਹੜੀ ਇੰਡੀਜਨਸ ਮੂਲ ਨਿਵਾਸੀਆਂ ਦੀ ਜਿਹੜੀ ਕੰਸਲਟ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ, ਉਹਨਾਂ ਦੀ ਸਲਾਹ ਲੈਣ ਦੀ ਜ਼ਿੰਮੇਵਾਰੀ ਹੈ, ਉਹ ਸਰਕਾਰ ਦੀ ਹੈ। ਉਹ ਜਿਹੜੇ ਗਰੁੱਪ ਰੈਫਰੈਂਡਮ ਫੋਰਸ ਕਰ ਰਹੇ ਆ ਉਹਨਾਂ ਦੀ ਨਹੀਂ ਹੈ। ਮਤਲਬ ਬੜੀ ਬਹੁਤ ਇੰਟਰਸਟਿੰਗ ਕਨਵਰਸੇਸ਼ਨ ਆ ਉਹ ਵੀਡੀਓ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਆ। ਤੇ ਉਹ ਕਹਿੰਦੇ ਵੀ ਅਲਬਰਟਾ ਦੀ ਸਰਕਾਰ ਨੂੰ
ਇਹ ਜਿਹੜੀ ਇਹ ਕੰਸਲਟ ਪਹਿਲਾਂ ਕਰਨਾ ਚਾਹੀਦਾ ਸੀਗਾ, ਇਹ ਕੁਐਸਚਨ ਉਹਦੇ ਤੇ ਪਾਉਣ ਤੋਂ ਪਹਿਲਾਂ, ਹੂੰ ਹਨਾ। ਤੇ ਫਿਰ ਦੂਜੀ ਗੱਲ ਉਹਨਾਂ ਨੇ ਬੜੀ ਇੰਟਰਸਟਿੰਗ ਗੱਲ ਉਹ ਕਹਿੰਦੇ ਵੀ ਜਦੋਂ ਹੁਣ ਸਾਰਾ, ਕਿਉਂਕਿ ਜਿਹੜਾ ਅਮਰੀਕਾ ਨਾਲ ਸਿਚੁਏਸ਼ਨ ਬਦਲੀ ਆ, ਉਸ ਤੋਂ ਬਾਅਦ ਜਦੋਂ ਸਾਰਾ ਵੀ ਮਤਲਬ ਵਨ ਕੈਨੇਡਾ ਵਾਲਾ ਜਿਹੜਾ ਚੱਲ ਰਿਹਾ, ਜਿਹੜਾ ਪ੍ਰਧਾਨ ਮੰਤਰੀ ਕਾਰਨੀ ਹੈ, ਤੇ ਸਾਰੇ ਪ੍ਰੀਮੀਅਮ ਉਹਦੇ ਚ ਰਲ ਕੇ ਆਪਣੇ ਕੰਮ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ। ਸੋ ਉਹਦੇ ਚ ਵੀ ਜਦੋਂ ਅਸੀਂ ਪਾਈਪਲਾਈਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਆਪਣੀ ਜਿਹੜੀ ਸ਼ੇਅਰਡ એનર્ਜੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਚਰਚਿਲ ਦੇ ਵਿੱਚ ਪੋਰਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਤਾਂ ਹੀ ਹੋਣਾ ਜੇ ਸਾਰੇ ਪ੍ਰੋਵਿੰਸ ਰਲ ਕੇ ਚੱਲਣਗੇ। ਤਾਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਵੀ BC ਸਾਨੂੰ ਪਾਈਪਲਾਈਨ ਪਾਉਣ ਦੀ ਆਜ਼ਾਦੀ ਦੇਵੇ, ਇੱਕ ਪਾਸੇ ਤੁਸੀਂ ਕਹਿੰਦੇ ਵੀ ਅਸੀਂ ਮੈਨੀਟੋਬਾ ਜਾਂ ਕਿਊਬੈਕ ਤੱਕ ਪਾਈਪਲਾਈਨ ਪਾ ਸਕੀਏ, ਦੂਜੇ ਪਾਸੇ ਤੁਸੀਂ ਰੈਫਰੈਂਡਮ ਦੀ ਗੱਲ ਕਰ ਰਹੇ ਹੋ, ਹਨਾ। ਵੀ ਫਿਰ ਜੇ ਐਲਬਰਟਾ ਅੱਡਾ ਹੀ ਹੋ ਗਿਆ, ਫਿਰ ਉਹ ਪਾਈਪਲਾਈਨ ਕਿਵੇਂ ਪਊਗੀ, ਫਿਰ ਉਹ ਕਿਵੇਂ ਵਰਕ ਕਰੂਗੀ। ਪਰ ਇਹ ਜਿਵੇਂ ਅਗੇਨ ਉਹੀ ਪੋਲੀਟੀਕਲ ਜਿਹੜਾ ਡਿਸਕਸ਼ਨ ਹੁੰਦਾ ਵੀ ਉਹ ਜਿਹੜੇ ਮੈਨੀਟੋਬਾ ਦਾ ਪ੍ਰੀਮੀਅਰ ਹੈ ਵਾਬ ਕਿਨੂ, ਉਹਨਾਂ ਨੇ ਇੱਕ ਆਪਣਾ ਪੱਖ ਰੱਖਣਾ, ਉਹ ਕੈਨੇਡਾ ਦੇ ਪੱਖ ਦੇ ਵਿੱਚ ਦਿਸਣਾ ਚਾਹੁੰਦੇ ਆ, ਤੇ ਉਹਨਾਂ ਨੇ ਉਹ ਆਪਣੇ ਪੱਖ ਤੋਂ ਗੱਲ ਰੱਖੀ ਹੈ। ਪਰ ਇੱਕ ਬੜਾ ਇੰਟਰਸਟਿੰਗ ਜਿਹਾ ਡਿਸਕਸ਼ਨ ਸੀਗਾ ਉੱਥੇ। ਜੀ ਜੀ ਨਹੀਂ ਬਿਲਕੁਲ। ਤੇ ਚਲੋ ਇੰਡੀਜੀਨਸ ਰਾਈਟ ਨੂੰ ਕਿੱਦਾਂ ਦੇਖਿਆ ਜਾਂਦਾ, ਅਸਲ 'ਚ ਹੈ ਕਿਵੇਂ ਆ, ਇਹ ਆਪਾਂ ਪੁਰਾਣੀਆਂ ਗੱਲਾਂ ਤੋਂ ਵੀ ਜਿਹੜੇ ਉਹ ਦੇਖ ਰਹੇ ਹਾਂ। ਅੱਛਾ, ਇਹ ਜਿਹੜੀ ਸੈਪਰੇਸ਼ਨ ਵਾਲੀ ਗੱਲ ਹੁਣ ਅੱਗੇ ਤੋਂ ਅੱਗੇ ਵੱਧ ਰਹੀ ਆ, ਸਸਕੈਚੁਅਨ ਵਾਲੇ ਵੀ ਕਹਿੰਦੇ ਵੀ ਸੈਪਰੇਸ਼ਨ ਦੀ ਗੱਲ ਕਰਨ ਲੱਗੇ ਹੋਏ ਆ ਹੁਣ। ਹਾਂਜੀ, ਸੋ ਕਿਉਂਕਿ ਜਿਹੜੀ ਐਲਬਰਟਾ ਦੇ ਵਿੱਚ ਜਿਹੜੀ ਸੈਪਰੇਸ਼ਨ ਵਾਲੀ ਗੱਲ ਹੈ, ਉਹਨੂੰ ਸਕਸੈਸ ਮਿਲ ਰਹੀ ਆ, ਤੇ ਉਹ ਸਸਕੈਚੁਅਨ ਵਾਲੇ ਕਹਿੰਦੇ ਵੀ ਅਸੀਂ ਕਿਉਂ ਨਹੀਂ, ਵੀ ਅਸੀਂ ਕਾਹਤੇ ਨਾ ਲਈਏ, ਵੀ ਸਾਡੇ ਨਾਲ ਵੀ ਤਾਂ ਧੱਕਾ ਹੋ ਹੀ ਰਿਹਾ, ਵੀ ਅਸੀਂ ਆਪਣੇ ਫੈਸਲੇ ਅਸੀਂ ਵੀ ਆਪ ਲੈ ਸਕੀਏ। ਹੁਣ ਉਹ ਫੈਸਲੇ ਕਿਹੜੇ ਆ ਉਹ ਤਾਂ ਹਜੇ ਪਤਾ ਨਹੀਂਗਾ, ਪਰ ਜਿਹੜਾ ਸਸਕੈਚੁਅਨ ਦਾ ਗਰੁੱਪ ਹੈਗਾ ਜਿਹੜਾ ਕਹਿੰਦਾ ਵੀ ਪ੍ਰੋਸਪੈਰਿਟੀ ਪ੍ਰੋਜੈਕਟ, ਉਹਨਾਂ ਦਾ ਨਾਮ ਹੈਗਾ ਪ੍ਰੋਸਪੈਰਿਟੀ ਪ੍ਰੋਜੈਕਟ। ਉਹ ਕਹਿੰਦੇ ਵੀ ਜੇ ਸਸਕੈਚੁਅਨ ਕੈਨੇਡਾ ਨਾਲੋਂ ਅੱਡ ਹੋ ਜਾਵੇ ਤਾਂ ਅਸੀਂ ਬਹੁਤ ਮਤਲਬ ਹੁਣ ਦੇਖੋ ਇਹ ਤਾਂ ਨਿੱਕੇ ਨਿੱਕੇ ਪ੍ਰੋਵਿੰਸ ਆ। ਚਲੋ ਐਲਬਰਟਾ ਦੀ ਤਾਂ ਆਪਾਂ ਪਿਛਲੇ ਹਫ਼ਤੇ ਦੇਖਿਆ ਸੀਗਾ ਵੀ 4.5 ਮਿਲੀਅਨ ਆਬਾਦੀ ਹੈ, ਹਨਾ। ਜਿਹੜਾ ਸਸਕੈਚੁਅਨ ਤੇ ਮੈਨੀਟੋਬਾ 1.25 ਮਿਲੀਅਨ ਆਬਾਦੀ ਹੈ ਜੀ ਇਹਨਾਂ ਦੀ। ਪਰ ਇਹ ਵੀ ਕਹਿੰਦੇ ਆ ਵੀ ਹਾਂ, ਵੀ ਜੇ ਅਸੀਂ ਅੱਡ ਹੋ ਜਾਈਏ ਤਾਂ ਅਸੀਂ ਆਪਣੇ ਫੈਸਲੇ ਆਪ ਲੈ ਸਕਦੇ ਹਾਂ। ਮਤਲਬ ਜਿਹੜੀ એનર્ਜੀ ਵਾਲੀ ਸਸਕੈਚੁਅਨ ਕੋਲ ਵੀ ਕਾਫੀ ਹੈ, ਪਰ ਉਹਨਾਂ ਦਾ ਜਿਹੜਾ ਜ਼ਿਆਦਾ ਕੰਮ ਹੈਗਾ ਉਹ ਉਹਨਾਂ ਦਾ ਹੈਗਾ ਪੋਟਾਸ਼, ਉੱਥੋਂ ਜਿਹੜਾ ਫਰਟੀਲਾਈਜ਼ਰ ਦੇ ਵਿੱਚ ਯੂਜ਼ ਹੁੰਦਾ, ਉਹਦੀ ਮਾਈਨਿੰਗ ਹੁੰਦੀ ਹੈ। ਜਿਹਨਾਂ ਕੋਲ ਰੇਅਰ ਅਰਥ ਮਿਨਰਲ ਵੀ ਹੈਗੇ, ਬਾਕੀ ਖੇਤੀਬਾੜੀ ਦਾ ਕੰਮ ਹੈ। ਜਿਹੜਾ ਡੇਅਰੀ ਦਾ ਚੱਲਦਾ ਰਹਿੰਦਾ ਵੀ ਹਾਂ, ਜਿਹੜੇ ਕੈਨੇਡੀਅਨ ਰੈਗੂਲੇਸ਼ਨ ਆ ਉਹ ਸਾਰੇ ਪ੍ਰੋਵਿੰਸਿਸ, ਉਹ ਕਹਿੰਦੇ ਵੀ ਯਾਰ ਅਸੀਂ ਆਪਣੇ ਫੈਸਲੇ ਆਪ ਲਈਏ। ਸੋ ਉਹ ਜਿਹੜੀ ਗੱਲ ਚੱਲਣ ਲੱਗ ਗਈ ਉਹਦੇ ਤੇ ਜਿਹੜੇ ਸਸਕੈਚੁਅਨ ਦੇ ਪ੍ਰੀਮੀਅਰ ਹੈ ਸਕਾਟ ਮੋ, ਉਹਨਾਂ ਨੇ ਹਜੇ ਚੁੱਪੀ ਧਾਰੀ ਹੋਈ ਹੈ, ਕਿਉਂਕਿ ਉਹ ਅੰਦਰੋਂ ਅੰਦਰੀ ਪ੍ਰੀਮੀਅਰ ਸਮਿਥ, ਕਿਉਂਕਿ ਸੋ ਨਾ ਅਗੇਨ ਉਹਦੀ ਜਿਹੜੀ ਗੱਲ ਹੈ, ਜਿਹੜੇ BC ਆ ਉਹ ਲੈਫਟ ਲੀਨਿੰਗ ਹੈ, ਐਲਬਰਟਾ ਰਾਈਟ ਲੀਨਿੰਗ ਹੈ, ਸਸਕੈਚੁਅਨ ਰਾਈਟ ਲੀਨਿੰਗ ਹੈ, ਮੈਨੀਟੋਬਾ ਲੈਫਟ ਲੀਨਿੰਗ ਹੈ। ਸੋ ਉਹ ਦੋਨੇ ਲੈਂਡ ਲੌਕਡ ਪ੍ਰੋਵਿੰਸ ਹੈ। BC ਨੂੰ ਵੀ ਕੋਸਟ ਲੱਗਦਾ, ਮੈਨੀਟੋਬਾ ਨੂੰ ਵੀ ਕੋਸਟ ਲੱਗਦਾ, ਸਸਕੈਚੁਅਨ ਤੇ ਐਲਬਰਟਾ ਨੂੰ ਕੋਈ ਕੋਸਟ ਨਹੀਂ ਲੱਗਦਾ। ਸੋ ਜਿਹੜੀ ਪਾਈਪਲਾਈਨ ਜਾਣੀ ਹੈ ਉਹ ਆਪਣੇ ਮੈਨੀਟੋਬਾ ਦੇ ਵਿੱਚ ਨੂੰ ਜਾਣੀ ਹੈ, ਅੰਟੈਰੀਓ ਦੇ ਵਿੱਚ ਨੂੰ ਜਾਣੀ ਹੈ, ਕੁਬੈਕ ਤੱਕ ਜਾਣੀ ਹੈ, ਹਨਾ, ਜਾਂ ਦੂਜੇ ਪਾਸੇ BC ਦੇ ਵਿੱਚ ਨੂੰ ਜਾਣੀ ਹੈ। ਪਰ ਜਿਹੜੇ ਇਹ ਜਿਨ੍ਹਾਂ ਕੋਲੇ ਰਿਸੋਰਸਿਸ ਜ਼ਿਆਦਾ ਹੈਗੇ, ਜਿਨ੍ਹਾਂ ਕੋਲੇ ਉਹ એનર્ਜੀ ਹੈਗੀ ਹੈ, ਤੇ ਇਹ ਥੋੜੇ ਅਮੀਰ ਪ੍ਰੋਵਿੰਸ ਹੈ ਜੇ ਆਪਾਂ ਕਹਿ ਲਈਏ ਨਾ, ਜਿਹੜੇ ਪਰ ਕੈਪੀਟਲ ਦੇ ਹਿਸਾਬ ਨਾਲ ਜਿਹੜਾ ਐਲਬਰਟਾ ਤੇ ਸਸਕੈਚੁਅਨ ਹੈ, ਇਹ ਅਮੀਰ ਪ੍ਰੋਵਿੰਸ ਹੈਗੇ। ਸੋ ਉਹਨਾਂ ਨੂੰ ਲੱਗਦਾ ਵੀ ਨਹੀਂ ਯਾਰ, ਸਾਡਾ ਫਾਇਦਾ ਚੱਕਿਆ ਜਾ ਰਿਹਾ, ਜੇ ਸਾਡੇ ਕੋਲੇ ਆਪਣੀ ਆਜ਼ਾਦੀ ਲੈਣ ਦਾ ਹੱਕ ਹੋਵੇ ਤਾਂ ਸ਼ਾਇਦ ਅਸੀਂ ਜ਼ਿਆਦਾ ਬੈਟਰ ਕਰ ਸਕੀਏ। ਜੀ ਚਲੋ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਗੁਰਜਸਪਾਲ ਸਿੰਘ, ਤੇ ਫਿਰ ਗੱਲਬਾਤ ਨੂੰ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਜੁੜੇ ਰਹੋ ਇੱਦਾਂ ਹੀ ਪ੍ਰੋਗਰਾਮ ਅਪਡੇਟ ਕੈਨੇਡਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਗੁਰਜਸਪਾਲ ਸਿੰਘ। ਗੁਰਜਸਪਾਲ ਸਿੰਘ ਜੀ, ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਰਾਜਕਰਮਵੀਰ ਸਿੰਘ, ਇੱਕ ਵਾਰੀ ਫਿਰ ਤੋਂ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਅੱਛਾ, ਤੁਸੀਂ ਸਸਕੈਚੁਅਨ ਦੀ ਗੱਲ ਕਰ ਰਹੇ ਸੀਗੇ, ਥੋੜਾ ਜਿਹਾ ਦੱਸਿਓ ਇਹਨਾਂ ਦੀ ਜਿਹੜੀ ਇਕਨੋਮੀ ਆ ਕਾਹਦੇ ਤੇ ਬੇਸਡ ਆ ਜ਼ਿਆਦਾ? ਜਿੱਦਾਂ ਅਲਬਰਟਾ ਦੀ ਤੇਲ ਦੇ ਉੱਤੇ ਆ, ਕੀ ਸਸਕੈਚੁਅਨ ਦੇ ਵਿੱਚ ਵੀ ਤੇਲ ਕੱਢਿਆ ਜਾਂਦਾ ਹੈ ਜਾਂ ਕੁਝ ਹੋਰ? ਸਸਕੈਚੁਅਨ ਚ ਤੇਲ ਨਿਕਲਦਾ ਰਾਜਕਰਮਵੀਰ ਸਿੰਘ, ਇੰਨਾ ਜ਼ਿਆਦਾ ਨਹੀਂ ਨਿਕਲਦਾ, ਥੋੜਾ ਤੇਲ ਹੈਗਾ। ਤੇਲ ਮੈਨੀਟੋਬਾ ਕੋਲ ਵੀ ਹੈਗਾ। ਸੋ ਜਿਹੜਾ ਤੁਹਾਡੇ ਕੋਲੇ ਨਾਰਥ ਡਕੋਟਾ ਤੇ ਮੌਂਟੈਨਾ ਦੇ ਵਿੱਚ ਅਮਰੀਕਾ ਚ ਕਾਫੀ ਜ਼ਿਆਦਾ ਤੇਲ ਨਿਕਲਦਾ ਫ੍ਰੈਕਿੰਗ ਨਾਲ। ਤੇ ਇਹ ਦੋਨੇ ਹੀ ਪ੍ਰੋਵਿੰਸ, ਨਾਰਥ ਡਕੋਟਾ ਤੇ ਮੌਂਟੈਨਾ, ਬਿਲਕੁਲ ਸਸਕੈਚੁਅਨ ਤੇ ਮੈਨੀਟੋਬਾ ਦੇ ਬਿਲਕੁਲ ਸਾਊਥ ਹੈ। ਸੋ ਜਿਹੜੇ ਤੇਲ ਦੇ ਭੰਡਾਰ ਉੱਥੇ ਨੇ ਉਹ ਇੱਧਰ ਵੀ ਟੱਚ ਕਰਦੇ ਆ, ਹੈਨਾ। ਸੋ ਜੇ ਮਤਲਬ ਐਕਸਪਲੋਰੇਸ਼ਨ ਤੇ ਜਾਈਏ ਤਾਂ ਇੱਥੇ ਤੇਲ ਕੱਢਿਆ ਜਾ ਸਕਦਾ, ਪਰ ਕਿਉਂਕਿ ਇਹਨਾਂ ਪ੍ਰੋਵਿੰਸਿਸ ਮਤਲਬ ਤੇਲ ਤੇ ਉਹਨਾਂ ਡਿਪੈਂਡੈਂਸ ਨਹੀਂ ਹੈਗੀ, ਤੇ ਬਾਕੀ ਮਹਿੰਗਾ ਕੱਢਣਾ, ਹਨਾ, ਜਾਂ ਜਿਹੜੀਆਂ ਪਾਲਿਸੀਜ਼ ਹੈਗੀਆਂ ਜਾਂ ਲੋਕਾਂ ਦੀ ਵਿਸ਼ ਹੈ, ਉਸ ਕਰਕੇ ਇੰਨਾ ਤੇਲ ਨਹੀਂ ਕੱਢਿਆ ਜਾਂਦਾ। ਜਿਹੜੀ ਚੀਜ਼ ਸਸਕੈਚੁਅਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਨਿਕਲਦੀ ਹੈਗੀ ਪੋਟਾਸ਼।
ਮਾਈਨਿੰਗ ਜਿਹੜੀ ਹੁੰਦੀ ਆ ਉੱਥੇ ਮਾਈਨਿੰਗ ਪੋਟਾਸ਼ ਫਰਟੀਲਾਈਜ਼ਰ ਦੇ ਫਰਟੀਲਾਈਜ਼ਰ ਵਿੱਚ, ਵਾਲਾ। ਹਾਂਜੀ ਫਰਟੀਲਾਈਜ਼ਰ ਦੇ ਵਿੱਚ ਕਾਫੀ ਜ਼ਿਆਦਾ ਯੂਜ਼ ਹੁੰਦਾ। ਸੋ ਸਾਰੀ ਦੁਨੀਆ ਨੂੰ ਐਕਸਪੋਰਟ ਕਰਦਾ ਹੈ। ਬਾਕੀ ਉਹ ਤੋਂ ਛੁੱਟ ਜਿਹੜੀ ਸਭ ਤੋਂ ਵੱਡੀ ਇਕਨੋਮੀ ਹੈਗੀ ਆ ਸਸਕੈਚੁਅਨ ਦੀ। ਸੋ ਸਸਕੈਚੁਅਨ ਜੀ ਇਹਨੂੰ ਵਰਲਡਸ ਵੀਟ ਬਾਸਕਟ ਕਹਿੰਦੇ ਆ। ਦੁਨੀਆ 'ਚ ਸਭ ਤੋਂ ਜ਼ਿਆਦਾ ਕਣਕ ਸਸਕੈਚੁਅਨ ਦੇ ਵਿੱਚ ਹੁੰਦੀ ਹੈ ਜੀ। ਨਾਲੇ ਯੂਕਰੇਨ ਚ ਕਹਿੰਦੇ ਸੀਗੇ। ਯੂਕਰੇਨ ਤਾਂ ਮਤਲਬ ਉਹ ਲੜਾਈ ਕਰਕੇ ਕਹਿਣ ਕੁਣ ਲੱਗ ਪਿਆ ਪਰ ਅੱਛਾ, ਪਰ ਉਹਦੇ ਨਾਲੋਂ ਵੀ ਜ਼ਿਆਦਾ ਜਿਹੜੀ ਲੜਾਈ ਹਾਂਜੀ ਕਹਿੰਦੇ ਆ ਵੀ ਕਣਕ ਇੱਥੇ ਆ। ਇੰਡੀਆ ਨੂੰ ਜਿਹੜੀ ਕਣਕ ਆ ਉਹ ਯੂਕਰੇਨ ਤੋਂ ਜਾਂਦੀ ਸੀਗੀ, ਇਹ ਕਹਿ ਸਕਦੇ ਆ। ਤੇ ਸਸਕੈਚੁਅਨ ਦੀ ਇੱਧਰ ਨੂੰ ਆਉਂਦੀ ਹੈ ਸਾਡੇ ਵੱਲ ਨੂੰ। ਸਸਕੈਚੁਅਨ ਨਹੀਂ, ਸਸਕੈਚੁਅਨ ਦੀ ਵੀ ਇੰਡੀਆ ਨੂੰ ਵੀ ਜਾਂਦੀ ਹੈ। ਹੁਣ ਤਾਂ ਇੰਡੀਆ ਸਸਕੈਚੁਅਨ ਤੋਂ ਬਹੁਤ ਜ਼ਿਆਦਾ ਕਣਕ ਖਰੀਦ ਰਿਹਾ। ਉੱਥੇ ਵਾਲੀ ਖਾਂਦੇ ਨਹੀਂ, ਇੰਡੀਆ ਵਾਲੀ ਖਾਂਦੇ ਹੀ ਹੋਊਗੇ, ਮੈਨੂੰ ਲੱਗਦਾ ਸਰਦਾ ਨਹੀਂ ਜੀ। ਉੱਥੇ ਉਹ ਜਿਹੜੀ ਆਪਾਂ ਪਿਛਲੇ ਹਫਤੇ ਮੈਨੂੰ ਲੱਗਦਾ ਆਪਾਂ ਸ਼ੋਅ ਦੇ ਵਿੱਚ ਇਹ ਗੱਲ ਕੀਤੀ ਸੀਗੀ ਵੀ ਜਿਹੜੇ ਇੰਡੀਆ ਦੇ ਕਾਉਂਸਲੇਟ ਜਨਰਲ ਮੈਨੀਟੋਬਾ ਆਏ ਹੋਏ ਸੀਗੇ ਪਿਛਲੇ ਹਫਤੇ, ਤੇ ਉਹਨਾਂ ਨੇ ਇੱਥੇ ਜਿਹੜੇ ਆਪਣੇ ਸਰਕਾਰ ਆ, ਜਿਹੜੇ ਬਿਜ਼ਨੈਸਿਸ ਉਹਨਾਂ ਨੇ ਇੱਕ ਹੀ ਉਹ ਦਿੱਤਾ, ਕਹਿੰਦੇ ਵੀ ਕੈਨੇਡਾ ਮੈਨੀਟੋਬਾ ਇੰਡੀਆ ਨੂੰ ਜੋ ਵੀ ਵੇਚਣਾ ਚਾਹੁੰਦਾ ਅਸੀਂ ਉਹ ਖਰੀਦਾਂਗੇ। ਸਾਰੇ ਉਹਨਾਂ ਨੇ ਜਿਹੜੇ ਪਬਲਿਕ ਸ਼ੋਅ ਸੀਗੇ ਉਹਦੇ ਵਿੱਚ ਇਹੀ ਗੱਲ ਕਹੀ ਹੈ। ਸੋ ਇੰਡੀਆ ਨੂੰ ਤੇਲ ਦੀ ਵੀ ਲੋੜ ਹੈ ਇਸ ਵੇਲੇ, ਰੇਅਰ ਅਰਥ ਮਿਨਰਲ ਦੀ ਵੀ ਲੋੜ ਹੈ, ਕਣਕ ਦੀ ਵੀ ਲੋੜ ਹੈ, ਦਾਲਾਂ ਦੀ ਵੀ ਲੋੜ ਹੈ। ਸੋ ਸਾਰਾ ਕੁਝ ਇੰਡੀਆ ਕੈਨੇਡਾ ਤੋਂ ਖਰੀਦਦਾ। ਸੋ ਸਸਕੈਚੁਅਨ ਦੇ ਵਿੱਚ ਮੈਂ ਜਿਹੜੀ ਮੁੜ ਕੇ ਗੱਲ ਆਉਣਾ ਵੀ ਜਿਹੜੀ ਕਣਕ ਬਹੁਤ ਹੁੰਦੀ ਹੈ, ਤੇ ਉਸ ਤੋਂ ਇਲਾਵਾ ਜਿਹੜਾ ਉੱਥੇ ਆਪਣਾ ਬੀਫ ਪ੍ਰੋਡਿਊਸਰ ਕਾਫੀ ਜ਼ਿਆਦਾ। ਸੋ ਦਾਲਾਂ ਦੂਲਾਂ ਵੀ ਹੁੰਦੀਆਂ, ਪਰ ਜਿਹੜੀ ਆਪਾਂ ਮੇਜਰ ਇਕਨੋਮੀ ਦੀ ਗੱਲ ਕਰੀਏ ਉਹ ਮਾਈਨਿੰਗ ਹੈ ਜੀ। ਥੋੜੀ ਬਹੁਤੀ ਪ੍ਰੋਡਕਸ਼ਨ ਹੈ, ਕਿਉਂਕਿ ਮਾਈਨਿੰਗ ਨੂੰ ਸਪੋਰਟ ਕਰਨ ਲਈ ਪ੍ਰੋਡਕਸ਼ਨ ਚਾਹੀਦੀ ਹੁੰਦੀ ਹੈ ਨਾ, ਤੇ ਬਾਕੀ ਐਗਰੀਕਲਚਰ ਜੀ। ਅੱਛਾ, ਇੰਡੀਅਨ ਡਿਪਲੋਮੈਟਾਂ ਦੀ ਗੱਲ ਕੀਤੀ ਹੈ। ਰੀਸੈਂਟਲੀ ਇੱਕ ਇੰਟਰਵਿਊ ਬੜੀ ਜਿਹੜੀ ਇੱਥੇ ਚੱਲ ਰਹੀ ਆ, ਜਿਹਦੇ ਵਿੱਚ ਇੰਡੀਆ ਦੇ ਡਿਪਲੋਮੈਟ ਨੇ ਇਹ ਦੋਸ਼ ਲਾਤੇ, ਕਹਿੰਦਾ ਵੀ ਜਿਹੜਾ ਸੀਸਿਸ ਤੇ RCMP ਆ ਜਾਂ ਉੱਥੋਂ ਦੀ ਪੁਲਿਸ ਆ, ਲਾ ਐਨਫੋਰਸਮੈਂਟ ਆ, ਇਹ ਜੁੜੇ ਹੋਏ ਆ ਸਿੱਖਾਂ ਦੇ ਨਾਲ। ਇਹਦੇ ਕਰਕੇ ਇਹ ਸਿੱਖ ਸੈਪਰੇਟਿਸਟਾਂ ਦੇ ਨਾਲ ਉਹਨਾਂ ਦੇ ਕਹੇ ਚੱਲ ਰਹੇ ਆ, ਉਹਨਾਂ ਦੀ ਘੁਸਪੈਠ ਇਹਦੇ ਵਿੱਚ ਆ। ਕਹਿੰਦੇ ਵੀ ਅਸੀਂ ਤਾਂ ਕੋਈ ਟਰਾਂਸਨੈਸ਼ਨਲ ਰਿਪਰੈਸ਼ਨ ਨਹੀਂ ਕਰਦੇ। ਅੱਜ ਥੋੜਾ ਚਿਰ ਪਹਿਲਾਂ ਹੀ ਰਿਪੋਰਟ ਆਈ ਆ ਇਹਨਾਂ ਦੀ, ਜਿਹਦੇ ਵਿੱਚ ਇੰਡੀਆ ਨੂੰ ਇੱਕ ਖਤਰੇ ਦੇ ਤੌਰ ਦੇ ਉੱਤੇ ਜਿਹੜਾ ਉਹ ਦਿਖਾਇਆ ਹੈਗਾ ਆ। ਸੋ ਓਬਵੀਅਸਲੀ ਦੇਖੋ ਮਲਟੀਪਲ ਥਿੰਗਸ ਐਟ ਪਲੇ ਜਿਹੜੀਆਂ ਉਹ ਚੱਲਦੀਆਂ ਹੁੰਦੀਆਂ ਆ, ਗੁਰਜਸਪਾਲ ਸਿੰਘ। ਸੋ ਇਹ ਇਸ ਤਰੀਕੇ ਦੇ ਨਾਲ ਸੀਸਿਸ ਤੇ RCMP ਤੇ ਸਿੱਧੇ ਜਿਹੜੇ ਦੋਸ਼ ਲੈਣਾ ਭਾਰਤੀ ਡਿਪਲੋਮੈਟਾਂ ਦੇ ਦੁਆਰਾ, ਇਹ ਕਿਹੜਾ ਜਿਹੜਾ ਇਹ ਐਂਗਲ ਆ, ਹੁਣ ਨਰਮਦਿਲੀ ਤਾਂ ਕੈਨੇਡਾ ਨੇ ਦਿਖਾਈ ਹੋਈ ਆ ਇੰਡੀਆ ਦੇ ਲਈ, ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ। ਉਹ ਪ੍ਰੋਪੇਗੈਂਡਾ ਟਾਈਪ ਹੀ ਕਹਿ ਸਕਦੇ ਆਪਾਂ। ਮਤਲਬ ਜਿਹੜੀਆਂ ਪੈਰਲਲ ਚੀਜ਼ਾਂ, ਜਿਵੇਂ ਤੁਸੀਂ ਕਿਹਾ ਵੀ ਮਲਟੀਪਲ ਫੈਕਟਰਸ ਹੁੰਦੇ ਆ। ਸੋ ਹੁਣ ਕਿਸੇ ਡਿਪਲੋਮੈਟ ਨੇ ਕੋਈ ਗੱਲ ਪੁੱਛੀ, ਉਹਨੇ ਵੈਸੇ ਹੀ ਦੋਸ਼ ਲਾਉਣ ਲਈ ਵੀ ਹਾਂ ਜਿਹੜੀ RCMP ਆ ਜਾਂ ਸੀਸਿਸ ਆ ਉਹ ਸਿੱਖਾਂ ਨਾਲ ਰਲ ਕੇ ਚੱਲ ਰਹੀ ਹੈ, ਹਨਾ। ਜੇ ਮਤਲਬ ਇਦਾਂ ਦੀ ਕੋਈ ਗੱਲ ਹੋਣੀ, ਉਹ ਨੈਸ਼ਨਲ ਮੀਡੀਆ ਨਾ ਕਵਰ ਕਰੇ, ਸਪੈਸ਼ਲੀ ਹੁਣ ਜਿਹੜਾ ਅੱਜ ਵਾਲਾ ਮਾਹੌਲ ਆ ਜਿਹਦੇ ਵਿੱਚ ਕੈਨੇਡਾ ਬਿਲਕੁਲ ਹੀ ਯੂ ਟਰਨ ਮਾਰ ਕੇ ਇੰਡੀਆ ਦੇ ਨਾਲ ਆਪਣੇ ਸੰਬੰਧ ਫਿਕਸ ਕਰਨ ਤੇ ਲੱਗਿਆ ਹੋਇਆ, ਹਨਾ। ਜਿਹੜੇ ਇੰਡੀਆ ਦੇ ਡਿਪਲੋਮੈਟ ਉਹ ਲਗਭਗ ਹਰ ਪ੍ਰੋਵਿੰਸ ਦੇ ਵਿੱਚ ਜਾ ਕੇ ਹਰ ਆਫਿਸਰ ਨੂੰ ਜਾ ਕੇ ਮਿਲ ਰਹੇ ਹੈ, ਹਨਾ। ਜੇ ਮੈਨੂੰ ਪਤਾ ਨਹੀਂਗਾ ਵੀ ਤੁਸੀਂ ਉਹ ਪੇਜਸ ਫੋਲੋ ਕਰਦੇ ਆ, ਪਰ ਇੰਡੀਆ ਇਨ ਕੈਨੇਡਾ ਤੇ ਕੈਨੇਡਾ ਇਨ ਇੰਡੀਆ ਜਿਹੜੇ ਇਦਾਂ ਦੇ ਫੇਸਬੁੱਕ ਪੇਜ ਹੈਗੇ, ਲਗਭਗ ਰੋਜ਼ ਹੀ ਉਹਦੇ ਤੇ ਇਦਾਂ ਦੀਆਂ ਪੋਸਟਾਂ ਆ ਰਹੀਆਂ ਨੇ ਵੀ ਕੈਨੇਡਾ ਤੇ ਇੰਡੀਆ ਨੇ ਫਲਾਣੀ ਸੰਧੀ ਹੁਣ ਸ਼ੇਅਰ ਕਰ ਲਈ, ਹੁਣ ਧਮਕੀ ਸੰਧੀ, ਮਤਲਬ ਹਨਾ ਬਿਲੀਅਨਸ ਆਫ ਡਾਲਰ ਕੈਨੇਡਾ ਇੰਡੀਆ ਦੇ ਵਿੱਚ ਇਨਵੈਸਟ ਕਰ ਰਿਹਾ। ਇੰਡੀਆ ਕੈਨੇਡਾ ਨੂੰ ਕਹਿ ਰਿਹਾ ਵੀ ਤੁਸੀਂ ਜੋ ਵੀ ਸਾਨੂੰ ਵੇਚਣਾ ਤੁਸੀਂ ਵੇਚੋ, ਅਸੀਂ ਖਰੀਦਾਂਗੇ। ਪਕੜਾਇਆ ਜਾ ਰਿਹਾ ਟ੍ਰੇਡ ਦਾ, ਹਨਾ, ਬਿਲਕੁਲ ਹੀ ਉਹ ਹੋ ਰਿਹਾ ਵੀ ਤੇਲ ਵੇਚਣ ਦੀ ਗੱਲ ਹੈ। ਯੂਰੇਨੀਅਮ ਦੀ ਡੀਲ ਆਪਾਂ ਪਹਿਲਾਂ ਦੇਖ ਚੁੱਕੇ ਹਾਂ, 3.5 ਬਿਲੀਅਨ ਦੀ ਡੀਲ, ਹਨਾ। ਫਿਰ ਪ੍ਰਧਾਨ ਮੰਤਰੀ ਕਾਰਨੀ ਕਿੰਨਾ ਧਾਮਾ ਲੈ ਕੇ ਇੰਡੀਆ ਜਾ ਕੇ ਆਏ ਆ। ਸੋ ਇਹਨਾਂ ਨੇ ਜਿਹੜੇ ਸੰਬੰਧ ਆਪਸ ਦੇ ਵਿੱਚ ਮਤਲਬ ਸੁਧਾਰਨ ਵੱਲ ਨਹੀਂ, ਉਹ ਮਤਲਬ ਲਗਭਗ ਨਾਰਮਲਾਈਜ਼ ਕਰ ਲਏ ਆ। ਤੇ ਇਹ ਹੁਣ ਹਾਂਜੀ ਹਾਂ, ਤੇ ਉਹ ਬਿਲਕੁਲ ਇਕੱਠੇ ਹੋ ਕੇ ਚੱਲ ਰਹੇ ਆ। ਉਹਦੇ ਵਿੱਚ ਜਿਹੜੀਆਂ ਉਹ ਨਹੀਂ ਹੁੰਦੀਆਂ ਵੀ ਖਬਰਾਂ ਵੈਸੇ ਹੀ ਆਉਂਦੀਆਂ ਰਹਿੰਦੀਆਂ ਵੀ ਉਹ ਇੰਡੀਆ ਦੇ ਵਿੱਚ ਅਖਬਾਰਾਂ ਨੂੰ ਜਾਂ ਇੰਡੀਆ ਦੇ ਪੋਲੀਟੀਕਲ ਲੀਡਰਸ ਨੂੰ ਆਦਤ ਨਹੀਂ ਹੈਗੀ ਛੁਰਲੀ ਛੱਡਣ ਦੀ। ਸੋ ਇਹ ਮੈਨੂੰ ਛੁਰਲੀ ਜ਼ਿਆਦਾ ਲੱਗਦੀ ਹੈ ਜੀ, ਵੀ ਬਸ ਉਦਾਂ ਹੀ ਪਾਣੀ ਚ ਵਧਾਉਣੀ, ਪਾਕ ਸਾਫ਼ ਜਿਹੜਾ ਉਹ ਦੱਸਣ ਦੀ ਜਿਹੜੀ ਉਹ ਕੋਸ਼ਿਸ਼ ਆ, ਤੇ ਜਿਹੜਾ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਉਹਨਾਂ ਨੂੰ ਗੈਸ ਲਾਈਟ ਕਰ ਰਹੇ ਨੇ ਬੇਸਿਕਲੀ। ਜੀ ਹਾਂ, ਵੀ ਗੈਸ ਲਾਈਟਿੰਗ ਜਿਹੜੀ ਉਹ ਜੋ ਉਹਨਾਂ ਦਾ ਪ੍ਰੋਪੇਗੈਂਡਾ ਹੁੰਦਾ ਉਹ ਉਸੇ ਦੇ ਆਧਾਰ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ ਜੀ। ਕਾਰਨੀ ਹੁਣੀ ਅਮਰੀਕਾ ਨੂੰ ਘੱਲੇ ਆ ਤੁਸੀਂ ਜੀ, ਤੇ ਇਸ ਵਾਰ ਬੜੀ ਚਰਚਾ ਇੰਨੀ ਤਾਂ ਹੈ ਨਹੀਂ। ਵਾਲ ਸਟਰੀਟ ਦੇ ਵਿੱਚ ਆਏ ਆ, ਮੈਨੂੰ ਲੱਗਦਾ ਸਟਾਕ ਐਕਸਚੇਂਜ 'ਚ ਆ ਰਹੇ ਸੀਗੇ। ਸੋ ਅਮਰੀਕਾ ਦੇ ਨਾਲ ਸੰਧੀ ਸੁੰਧੀ ਬਣੂਗੀ ਕੋਈ, ਕੀ ਹੋਊਗਾ? ਸੋ ਉਹੀ ਚਰਚਾਵਾਂ ਕਰਨ ਦੇ ਲਈ ਪਹੁੰਚੇ ਨੇ।
ਸੋ ਇਹ ਨਾ ਰਾਜਕਰਨਵੀਰ ਸਿੰਘ, ਜਿਹੜੀ ਨਾਫਟਾ ਨਹੀਂ ਹੈਗਾ, ਜਿਹੜਾ ਨਾਰਥ ਅਮਰੀਕਾ ਫ੍ਰੀ ਟ੍ਰੇਡ ਅਗਰੀਮੈਂਟ, ਇਹਨੂੰ ਕੋਸਮਾ ਵੀ ਕਿਹਾ ਜਾਂਦਾ, ਕੈਨੇਡਾ ਯੂਐਸ ਮੈਕਸੀਕੋ ਅਗਰੀਮੈਂਟ, USMCA। ਹਨਾ। ਤੁਸੀਂ USMCO ਕਹਿੰਦੇ ਹੋ। ਸੋ ਜਿਨ੍ਹਾਂ ਨੇ ਆਪਣੇ ਮੁਲਕ ਦਾ ਨਾਮ ਬੰਦੇ ਸਾਰੇ ਮੂਹਰੇ ਲਾ ਲੈਂਦੇ ਆ, ਅਸੀਂ ਮੋਹਰੇ ਕੈਨੇਡਾ ਲਾ ਯੂਐਸ ਲੈਂਦੇ। ਮੈਕਸੀਕੋ ਅਗਰੀਮੈਂਟ ਕਹਿ ਦਿੰਦੇ ਆ। ਸੋ ਬੇਸਿਕਲੀ ਜਿਹੜਾ ਫ੍ਰੀ ਟ੍ਰੇਡ ਅਗਰੀਮੈਂਟ ਹੈਗਾ, ਉਹਦੀ ਹੁਣ ਜਿਹੜੀ ਨੈਗੋਸ਼ੀਏਸ਼ਨ ਪੀਰੀਅਡ ਸ਼ੁਰੂ ਹੋਣ ਵਾਲਾ। ਤੋ ਉਹ ਮੈਨੂੰ ਲੱਗਦਾ ਇੱਕ ਸਰਟਨ ਟਾਈਮ ਹੈਗਾ ਜਿੱਤੋਂ ਬਾਅਦ ਉਹਨੂੰ ਦੁਬਾਰਾ ਉਹਨੂੰ ਰਿਵਿਊ ਕਰਨਾ ਹੁੰਦਾ। ਤੇ ਕੈਨੇਡਾ ਇਸ ਗੱਲ ਨੂੰ ਚਾਹੁੰਦਾ ਸੀਗਾ ਵੀ ਜੇ ਉਸ ਤੋਂ ਪਹਿਲਾਂ ਪਹਿਲਾਂ ਸਾਡੀ ਕੋਈ ਨਾ ਕੋਈ ਸਾਡੀ ਨੈਗੋਸ਼ੀਏਸ਼ਨ ਸਿਰੇ ਚੜ ਜਾਵੇ, ਇੱਕ ਆਪਣਾ ਅਮਰੀਕਾ ਨਾਲ ਕੋਈ ਟ੍ਰੇਡ ਪੈਕਟ ਹੋ ਜਾਵੇ, ਵੀ ਫਿਰ ਕੁਜ਼ਮਾ ਥੋੜੇ ਬੈਟਰ ਤਰੀਕੇ ਨਾਲ ਡੀਲ ਕਰ ਸਕਦੇ ਆ। ਉਹ ਨਹੀਂ ਚੜੀ, ਪਰ ਉਹਦੇ ਮਤਲਬ ਉਹਨੂੰ ਹੈਂਡਲ ਕਰਨ ਲਈ, ਸੋ ਜਿਹੜਾ ਕੈਨੇਡੀਅਨ ਮੀਡੀਆ, ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਰਿਪੋਰਟ ਕਰ ਰਿਹਾ ਵੀ ਉਹ ਸਾਰੇ ਕਾਸੇ ਨੂੰ ਹੈਂਡਲ ਕਰਨ ਲਈ ਕਾਰਨੀ ਹੋਣੀ ਸਿੱਧਾ, ਮਤਲਬ ਹੁਣ ਦੁਨੀਆ ਨੂੰ ਇਹ ਗੱਲ ਲੱਗਣ ਲੱਗ ਪਈ ਵੀ ਅਮਰੀਕਾ ਨੂੰ ਤਾਂ ਵਾਲ ਸਟਰੀਟ ਹੀ ਕੰਟਰੋਲ ਕਰਦੀ ਹੈ। ਈਵਨ ਜਿਹੜੇ ਰਾਸ਼ਟਰਪਤੀ ਟਰੰਪ ਹੈ, ਉਹ ਵੀ ਵਾਲ ਸਟਰੀਟ ਦੇ ਹਿਸਾਬ ਨਾਲ ਬਿਆਨ ਦਿੰਦੇ ਆ ਵੀ ਹੁਣ ਭਾਈ ਸਾਡੀ ਜੰਗ ਰੁਕ ਗਈ, ਹੁਣ ਸਾਡੀ ਜੰਗ ਦੁਬਾਰਾ ਚੱਲ ਪਈ। ਮਿੱਤਰਾਂ ਦੇ ਪੈਸਿਆਂ ਦਾ ਸਵਾਲ ਆ ਵੀ ਉਹਨਾਂ ਨੂੰ ਕਿੱਦਾਂ ਬਣਵਾਉਣ ਕੇ ਦੇਣੇ ਆ। ਹਾਂਜੀ। ਸੋ ਕਾਰਨੀ ਹੋਣਾ ਨੂੰ ਵੀ ਇਹ ਲੱਗਦਾ ਵੀ ਜੇ ਮੈਂ ਵਾਲ ਸਟਰੀਟ ਨੂੰ ਕਨਵਿੰਸ ਕਰ ਲਵਾਂ ਵੀ ਨਹੀਂ, ਜਿਹੜਾ ਕੈਨੇਡਾ ਤੁਹਾਡਾ ਭਾਈਵਾਲ ਹੈ ਤੇ ਜਿਹੜਾ ਸਟਰੋਂਗ ਕੈਨੇਡਾ, ਸੋ ਉੱਥੇ ਜਾ ਕੇ ਉਹਨਾਂ ਨੇ ਬਿਆਨ ਇਹੀ ਦਿੱਤਾ। ਉਹ ਕਹਿੰਦੇ ਵੀ ਅ ਸਟਰੋਂਗ ਕੈਨੇਡਾ ਇਜ਼ ਰਿਕੁਆਇਰਡ ਟੂ ਮੇਕ ਅਮਰੀਕਾ ਗ੍ਰੇਟ ਅਗੇਨ। ਠੀਕ ਹੈ ਨਾ। ਤੇ ਵੀ ਜੇ ਕੈਨੇਡਾ ਤਕੜਾ ਹੁੰਦਾ ਤੇ ਕੈਨੇਡਾ ਨਾਲ ਅਮਰੀਕਾ ਦੇ ਸੰਬੰਧ ਵਧੀਆ ਰਹਿੰਦੇ ਆ, ਹਨਾ, ਇਹ ਐਕਚੁਅਲ ਚ ਮਦਦ ਕਰੂਗਾ ਅਮਰੀਕਾ ਨੂੰ ਗ੍ਰੇਟ ਬਣਾਉਣ ਦੇ ਵਿੱਚ। ਤੇ ਉਹੀ ਜਿਹੜੀ ਉਹ ਡਿਸਕਸ਼ਨ ਆ। ਸੋ ਵਾਲ ਸਟਰੀਟ ਦੇ ਜਿਹੜੇ ਅੱਡ ਜਿੰਨੀਆਂ ਇਨਵੈਸਟਮੈਂਟ ਕੰਪਨੀਆਂ ਹੈਗੀਆਂ, ਜਿੰਨੇ ਬੈਂਕਸ ਹੈਗੇ ਆ, ਜਿਹੜੀਆਂ ਟੈਕਨੋਲੋਜੀ ਕੰਪਨੀ ਹੈਗੀਆਂ, ਉਹਨਾਂ ਨੂੰ ਉਹ ਬੇਸਿਕਲੀ ਕਨਵਿੰਸ ਕਰ ਰਿਹਾ ਵੀ ਤੁਸੀਂ ਆ ਕੇ ਕੈਨੇਡਾ ਦੇ ਵਿੱਚ ਇਨਵੈਸਟ ਕਰੋ। ਜਿਹੜਾ ਗੋਲ ਹੈਗਾ ਵੀ $1 ਟ੍ਰਿਲੀਅਨ ਦੀ ਜਿਹੜੀ ਨਵੀਂ ਇਨਵੈਸਟਮੈਂਟ ਆ ਉਹ ਅਗਲੇ 5 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਲੈ ਕੇ ਆਉਣੀ ਆ। ਉਹਨੂੰ ਪੂਰਾ ਕਰਨ ਲਈ ਕੈਨੇਡਾ ਨੇ $25 ਬਿਲੀਅਨ ਦਾ ਜਿਹੜਾ ਕੈਨੇਡਾ ਸਟਰੋਂਗ ਫੰਡ ਸਾਈਟ ਤੇ ਰੱਖਿਆ। ਸੋ ਉਹ $25 ਬਿਲੀਅਨ ਦਾ ਮਤਲਬ ਹੁਣ ਅਮਰੀਕਾ ਦੇ ਹਿਸਾਬ ਨਾਲ ਜਦੋਂ ਤੁਸੀਂ ਦੇਖਦੇ ਆ, ਸ਼ਾਇਦ ਉਹ ਤੁਹਾਨੂੰ ਚਿੱਲਰ ਮਨੀ ਲੱਗਦੀ ਹੋਵੇ ਕਰਕੇ ਅਮਰੀਕਾ ਬਿਲੀਅਨਸ ਆਫ ਡਾਲਰ ਆਈ ਸਿੱਟ ਦਿੰਦਾ, ਪਰ ਕੈਨੇਡਾ ਲਈ $25 ਬਿਲੀਅਨ ਕਾਫੀ ਵੱਡੀ ਰਕਮ ਹੈ। ਹਾਂਜੀ। ਸੋ ਉਹ ਕਹਿੰਦੇ ਵੀ ਜੇ ਕੋਈ ਵੀ ਆਰਗੇਨਾਈਜੇਸ਼ਨ ਆ ਕੇ ਕੈਨੇਡਾ ਦੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇਨਵੈਸਟ ਕਰੂਗੀ ਤਾਂ ਜਿਹੜੀ ਕੈਨੇਡੀਅਨ ਗਵਰਨਮੈਂਟ ਉਸ $25 ਬਿਲੀਅਨ ਦੇ ਵਿੱਚੋਂ ਉਹਨਾਂ ਦੀ ਮਦਦ ਕਰੂਗੀ। ਸੋ ਜਿਹੜਾ $25 ਬਿਲੀਅਨ ਤਾਂ ਹੀ ਰੱਖਿਆ ਵੀ ਜਿਹੜੀਆਂ ਸਾਰੀ ਦੁਨੀਆ ਦੀਆਂ ਆਰਗੇਨਾਈਜੇਸ਼ਨਸ ਆ ਕੇ ਕੈਨੇਡਾ ਦੇ ਵਿੱਚ ਇਨਵੈਸਟ ਕਰਨ ਤੇ ਜਿਹੜਾ 5 ਸਾਲ ਦਾ $1 ਟ੍ਰਿਲੀਅਨ ਵਾਲਾ ਜਿਹੜਾ ਟੀਚਾ ਉਹ ਮਿੱਥਿਆ ਜਾ ਸਕੇ। ਉਹਦੇ ਸੰਬੰਧ ਦੇ ਵਿੱਚ ਹੀ ਉਹ ਅੱਡ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਮਿਲ ਕੇ ਉਹਨਾਂ ਨੂੰ ਕਨਵਿੰਸ ਕਰ ਰਹੇ ਆ ਵੀ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਇਨਵੈਸਟ ਕਰੋ, ਕੈਨੇਡਾ ਦੇ ਨਾਲ ਆਪਣਾ ਵਪਾਰ ਵਧਾਓ। ਵੀ ਜੇ ਹੁਣ ਸਰਕਾਰ ਨਹੀਂ ਕੋਆਪਰੇਟ ਕਰ ਰਹੀ ਤਾਂ ਕਿਉਂਕਿ ਕਾਰਨੀ ਆਪ ਇੱਕ ਇਕਨੋਮਿਸਟ ਹੈ, ਉਹਨੂੰ ਪਤਾ ਵੀ ਕਿੱਥੋਂ ਜਿਹੜੀ ਚੀਜ਼ ਚੱਲਣੀ ਹੈ, ਉਹ ਤਾਂ ਅੱਗੇ ਨੂੰ ਫੜ ਕੇ ਕਿੱਥੇ ਆ। ਹਾਂਜੀ। ਤੇ ਉਹ ਕਨਵਿੰਸ ਕਰ ਰਿਹਾ ਵੀ ਠੀਕ ਹੈ ਵੀ ਯਾਰ ਨਹੀਂ, ਕੈਨੇਡਾ ਤੇ ਅਮਰੀਕਾ ਰਲ ਕੇ ਚੱਲੀਏ। ਟਾਈਟਰ ਇਕਨੋਮੀ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀਗੀ, ਉਹਦੀ ਹੀ ਲਾਰਜਰ ਡਿਸਕਸ਼ਨ ਹੈ ਜਿਹੜੀ ਚੱਲ ਰਹੀ ਹੈ। ਉੱਦਾਂ ਹੈ ਕੋਈ ਅੰਦਾਜ਼ਾ ਕਿਵੇਂ ਜਿਹੜਾ ਉਹ ਦੇਖਦੇ ਹੋ ਕੈਨੇਡੀਅਨਸ ਹੁਣ ਓਵਰਆਲ ਕਿੱਦਾਂ ਦੇਖਦੇ ਆ ਇਹ ਜਿਸ ਤਰੀਕੇ ਦੇ ਨਾਲ ਟਰੰਪ ਨੂੰ ਟੈਕਲ ਕਰ ਰਹੇ ਆ ਜਾਂ ਅਮਰੀਕਾ ਨੂੰ ਟੈਕਲ ਕਰ ਰਹੇ ਆ ਕਾਰਨੀ ਦੀ ਇਕਨੋਮਿਕ ਚੀਜ਼ਾਂ ਦੇ ਉੱਤੇ, ਕਿਉਂਕਿ ਉਸੇ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੇ ਕਾਰਨੀ ਨੂੰ ਜਿਹੜਾ ਉਹ ਕਹਿੰਦੇ ਵੀ ਜਿਤਾਇਆ ਆ। ਕੀ ਖੁਸ਼ ਨੇ ਕੀ ਚੱਲ ਰਿਹਾ ਹੈ? ਸੋ ਦੇਖੋ, ਦੋ ਚੀਜ਼ਾਂ ਨੇ। ਇੱਕ ਤਾਂ ਹਜੇ ਆਸ ਜਾਂ ਜਿਹੜਾ ਉਹ ਹਨੀਮੂਨ ਪੀਰੀਅਡ ਹੁੰਦਾ ਨਾ, ਕੋਈ ਵੀ ਜਿਹੜੀ ਨਵੀਂ ਸਰਕਾਰ ਆ ਉਹ ਹਨੀਮੂਨ ਪੀਰੀਅਡ ਹਜੇ ਚੱਲ ਰਿਹਾ ਲੋਕਾਂ ਨੂੰ, ਕਿਉਂਕਿ ਹੁਣ ਕਾਰਨੀ ਨੂੰ ਆਇਆ ਨੂੰ ਲਗਭਗ ਸਾਲ ਤੋਂ ਉੱਤੇ ਹੋ ਹੀ ਗਿਆ ਹੁਣ, ਹਨਾ। ਤੇ ਹਜੇ ਜਿਹੜੀ ਅਫੋਰਡੇਬਿਲਿਟੀ ਆ ਉਹਦਾ ਕੋਈ ਫਰਕ ਨਹੀਂ ਹਜੇ ਪਿਆ, ਹਨਾ। ਹਜੇ ਇਕਨੋਮੀ ਦੇ ਮੋੜਨ ਦਾ ਜੇ ਆਪਾਂ ਕਹਿ ਲਈਏ ਵੀ ਡਾਊਨ ਟਰਨ ਉਹ ਪੂਰੀ ਚੱਲ ਰਹੀ ਹੈ। BC ਦੇ ਵਿੱਚ, ਓਨਟਾਰੀਓ ਦੇ ਵਿੱਚ ਜਦੋਂ ਅਸੀਂ ਬਿਜ਼ਨਸਿਸ ਨਾਲ ਗੱਲ ਕਰਦੇ ਹਾਂ, ਮੈਨੀਟੋਬਾ ਦੇ ਵਿੱਚ ਅਸੀਂ ਬਿਜ਼ਨਸਿਸ ਨਾਲ ਗੱਲ ਕਰਦੇ ਹਾਂ, ਬਹੁਤ ਔਖਾ, ਇਨਫਲੇਸ਼ਨ ਵਧੀ ਹੋਈ ਹੈ, ਹਜੇ ਲੋਕੀ ਤੰਗ ਨੇ। ਸੋ ਇਹ ਨਹੀਂ ਹੈਗਾ ਵੀ ਹਜੇ ਕੋਈ ਸੌਖ ਆ ਗਈ, ਪਰ ਲੋਕਾਂ ਨੂੰ ਇਹ ਆਸ ਹੈ ਵੀ ਜਿੰਨਾ ਇਹ ਕੰਮ ਪ੍ਰਧਾਨ ਮੰਤਰੀ ਕਾਰਨੀ ਕਰ ਰਹੇ ਆ, ਇਹਨਾਂ ਨਾਲ ਸ਼ਾਇਦ ਉਹਨਾਂ ਦੀ ਜ਼ਿੰਦਗੀ ਥੋੜੀ ਸੁਖਾਲੀ ਹੋਵੇ। ਸੋ ਹਜੇ ਉਸ ਤਰੀਕੇ ਦੀ ਰਿਟੈਲੀਏਸ਼ਨ ਨਹੀਂ ਸ਼ੁਰੂ ਹੋਈ। ਪਰ ਐਟ ਦਾ ਸੇਮ ਟਾਈਮ ਜਿਹੜੀ ਆਪਾਂ ਤੁਸੀਂ ਐਲਬਰਟਾ ਦੀ ਸੈਪਰੇਸ਼ਨ ਦੀ ਗੱਲ ਆਪਾਂ ਦੇਖਦੇ ਹਾਂ, ਜਿਹੜੀ ਆਪਾਂ ਸਸਕੈਚੁਅਨ ਦੀ ਸੈਪਰੇਸ਼ਨ ਦੀ, ਜਿਹੜਾ ਰੌਲਾ ਪੈਂਦਾ, ਸੋ ਕੁਐਸਚਨਿੰਗ ਤਾਂ ਹੈ ਹੀ ਹੈ, ਹਨਾ। ਪਰ ਹੁਣ ਕਾਰਨੀ ਹੋਣਾ ਨੂੰ ਕਿਉਂਕਿ ਪੂਰਨ ਮੈਜੋਰਿਟੀ ਮਿਲ ਚੁੱਕੀ ਹੈ ਉਹਦੇ ਵਿੱਚ, ਸੋ ਲੋਕਾਂ ਨੂੰ ਆਸ ਹੈ ਵੀ ਚੀਜ਼ਾਂ ਛੇਤੀ ਮੂਵ ਹੋਣਗੀਆਂ। ਤੇ ਜਿਹੜੇ ਇਹ ਕੈਨੇਡਾ ਬਿਲਡਿੰਗ ਪ੍ਰੋਜੈਕਟਸ ਹੈਗੇ, ਜਿਹੜੇ ਨੈਸ਼ਨਲ ਇੰਟਰਸਟ ਪ੍ਰੋਜੈਕਟ ਹੈਗੇ, ਵੀ ਉਹਨਾਂ ਦੇ ਨਾਲ ਓਵਰਆਲ ਇਕਨੋਮੀ ਨੂੰ ਮੋੜਾ ਪਊਗਾ ਤੇ ਸਾਡੀ ਜ਼ਿੰਦਗੀ ਸੌਖੀ ਹੋਊਗੀ।
ਪਰ ਐਟ ਦਾ ਸੇਮ ਟਾਈਮ ਰਾਜਕਰਨਵੀਰ ਸਿੰਘ ਜਿਹੜੇ ਲੋਕੀ ਆ ਉਹ ਇਹ ਵੀ ਸਮਝਦੇ ਆ ਵੀ ਜਿਹੜੀ ਜੰਗ ਚੱਲ ਰਹੀ ਹੈ, ਚਾਹੇ ਯੂਕਰੇਨ ਦੀ ਜੰਗ ਹੈ ਜਾਂ ਇਰਾਨ ਦੀ ਜੰਗ ਹੈ, ਜਿਹੜੇ ਮਲਟੀਪਲ ਫੈਕਟਰਸ ਆ, ਜਿਹੜੇ ਐਕਸਟਰਨਲ ਥ੍ਰੈਟ ਆ, ਉਹਨਾਂ ਨੂੰ ਕਿਵੇਂ ਮੈਨੇਜ ਕਰਨਾ, ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ, ਹਨਾ, ਉਹ ਸਾਰੀ ਗੱਲ ਦੇ ਵਿੱਚ ਪਾਣੀ ਦੇ ਵਿੱਚ ਮਧਾਣੀ ਪਾ ਰਹੇ ਆ। ਤੇ ਹੈਗੀ ਮੈਨੇਜਮੈਂਟ ਹੀ ਆ ਹਜੇ। ਜੇ ਮੈਂ ਕਹਾਂ ਵੀ ਓਵਰਆਲ ਪ੍ਰਧਾਨ ਮੰਤਰੀ ਕਾਰਨੀ ਪ੍ਰਤੀ ਲੋਕਾਂ ਦਾ ਰਵੱਈਆ ਹਜੇ ਨਰਮ ਹੀ ਹੈ, ਹਜੇ ਉਹ ਓਨੇ ਤੰਗ ਨਹੀਂ ਹੋਣ ਲੱਗੇ। ਤੇ ਲੱਗਦਾ ਵੀ ਹਜੇ ਅਗਲਾ 1-2 ਸਾਲ ਇਦਾਂ ਹੀ ਰਹੂਗਾ, ਤੇ ਉਦੋਂ ਤੱਕ ਆਸ ਹੈ ਵੀ ਸਾਰੇ ਕਿਤੇ ਹੀ ਪਹਿਲੀ ਤਾਂ ਐਸੇ ਹੀ ਹੈ ਵੀ ਜਿਹੜੀ ਇਰਾਨ ਵਾਲੀ ਜੰਗ ਆ ਉਹ ਮੁੱਕ ਜਾਊਗੀ ਛੇਤੀ, ਤੇ ਉਸ ਤੋਂ ਬਾਅਦ ਵੀ ਜਿਹੜਾ ਦੁਬਾਰਾ ਮੋੜਾ ਪਵੇ ਕੋਈ ਇਕਨੋਮੀ 'ਚ, ਤੇ ਲੋਕਾਂ ਦੀ ਜ਼ਿੰਦਗੀ ਥੋੜੀ ਸੌਖੀ ਹੋਣ ਵੱਲ ਵਧੇ। ਉਦਾਂ ਤਾਂ ਵੈਸੇ ਜੇ ਦੇਖਿਆ ਜਾਵੇ ਤਾਂ ਯੂਕਰੇਨ ਵਾਲੀ ਨਹੀਂ ਮੁੱਕੀ, ਇਸ ਤੋਂ ਬਾਅਦ ਸ਼ੁਰੂ ਹੋਈ ਹੈ। ਹੁਣ ਦੇਖਦੇ ਹਾਂ ਵੀ ਪਹਿਲੋਂ ਮੁੱਕਦੀ ਆ ਜਾਂ ਕਿਵੇਂ ਜਿਹੜਾ ਓਵਰਆਲ ਰਹਿੰਦਾ ਆ। ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। 13 ਮਹੀਨੇ ਹੋ ਗਏ, ਮੈਨੂੰ ਲੱਗਦਾ ਅਪ੍ਰੈਲ ਦੇ ਵਿੱਚ ਸਹੁੰ ਚੁੱਕੀ ਸੀ ਕਾਰਨੀ ਨੇ ਜੀ ਪਿਛਲੇ ਜੀ ਸਾਲ। ਜੀ ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਹੈਗੀਆਂ। ਸੋ ਐਜ਼ ਏ ਇਕੋਨੋਮਿਸਟ ਦੇ ਤੌਰ ਦੇ ਉੱਤੇ ਤੇ ਹੁਣ ਇਹ ਸਿੱਧਾ ਵਾਲ ਸਟਰੀਟ ਦੇ ਉੱਤੇ ਆਉਣਾ, ਉਹ ਇਹੀ ਇਸ਼ਾਰਾ ਜਿਹੜਾ ਉਹ ਕਰਦਾ ਆ ਵੀ ਆਪਾਂ ਡੀਲ ਉਸ ਹਿਸਾਬ ਦੇ ਨਾਲ ਜਿਹੜੀਆਂ ਬਣਾਈਏ। ਪਰ ਜਿਹੜੀ ਗੱਲ ਤੁਸੀਂ ਆਖੀ ਨਾ ਵੀ ਵਿੱਚ ਜਿਹੜੀ ਇਰਾਨ ਵਾਲੀ ਜਿਹੜੀ ਵਾਰ ਆ, ਤੇ ਜੇ ਡਿਸਰਪਸ਼ਨ ਇਸੇ ਤਰੀਕੇ ਦੇ ਨਾਲ ਰਹੀਆਂ ਗੁਰਜਸਪਾਲ ਸਿੰਘ, ਫਿਰ ਇਹ ਕੰਮ ਔਖਾ ਹੋ ਜਾਣਾ। ਨਹੀਂ, ਫਿਰ ਤਾਂ ਵੀ ਬਹੁਤ ਔਖਾ ਹੋ ਜਾਣਾ। ਫਿਰ ਇਹ ਜਿਹੜਾ 1-2 ਸਾਲ ਵਾਲੀ ਵੀ ਤੁਸੀਂ ਗੱਲ ਕਰਦੇ ਨਾ ਵੀ ਸ਼ਾਇਦ 1-2 ਸਾਲ ਲੰਘ ਜਾਣਗੇ, ਫਿਰ ਤਾਂ ਲੋਕ ਪਹਿਲਾਂ ਹੀ ਅੱਕੇ ਪਏ ਆ ਵੀ ਉਹ ਸਾਰੀ ਸਿਚੁਏਸ਼ਨ। ਫਿਰ ਓਵਰਆਲ ਦੁਨੀਆ ਦੇ ਵਿੱਚ ਹੁਣ ਇਕੋਨਮੀ ਦੇ ਮੰਦੇ ਹਾਲ ਤੋਂ ਬਾਅਦ 'ਚ ਇਹਨਾਂ ਸਾਰੇ ਲੋਕਾਂ ਨੂੰ ਇੱਕ ਕਾਮਨ ਐਨਮੀ ਚਾਹੀਦਾ ਹੈ, ਤੇ ਉਹ ਕਾਮਨ ਐਨਮੀ ਬਣਾ ਦਿੱਤਾ ਗਿਆ ਆ ਇਮੀਗ੍ਰੈਂਟ। ਹਰ ਇੱਕ ਪਾਸੇ ਜਿਹੜਾ ਇਮੀਗ੍ਰੈਂਟ ਆ ਉਹਦੇ ਸਿਰ ਦੇ ਉੱਤੇ ਜਿਹੜਾ ਉਹ ਟਾਰਗੇਟ ਆ ਉਹ ਬਣ ਚੁੱਕਾ ਆ। ਉਹਨਾਂ ਨੂੰ ਵੋਟਰਾਂ ਦੇ ਨਾਲ ਮਤਲਬ ਆ, ਤੇ ਆਪਣੇ ਤੋਂ ਪਰੇ ਕਰਨ ਦੇ ਲਈ ਉਹਨਾਂ ਨੂੰ ਜ਼ਰੂਰਤ ਆ, ਤੇ ਉਹਨਾਂ ਦੇ ਲਈ ਕੰਮ ਜਿਹੜਾ ਉਹ ਸੌਖਾ। ਤਾਂ ਹੀ ਤਾਂ ਦੇਖੋ ਇਹਨੇ ਤੱਤੇ ਬਿਆਨ, ਰੈਲੀਆਂ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਜਿਹੜੀਆਂ ਉਹ ਹੋ ਰਹੀਆਂ ਆ, ਉਹ ਚੱਲ ਰਹੀਆਂ ਆ ਵੀ ਉਹ ਉਸ ਤਰੀਕੇ ਦਾ ਜਿਹੜਾ ਰਵੱਈਆ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਜੀ ਜੀ ਬਿਲਕੁਲ। ਸੋ ਆਪਾਂ ਹਮੇਸ਼ਾ ਹੀ ਇਹ ਗੱਲ ਕਰਦੇ ਹਾਂ ਵੀ ਜਿਹੜੀ ਇਮੀਗ੍ਰੈਂਟਾਂ ਲਈ ਜਿਹੜਾ ਆਉਣ ਵਾਲਾ ਸਮਾਂ ਉਹ ਸੌਖਾ ਨਹੀਂ ਹੈਗਾ। ਤੇ ਹੁਣ ਫੈਕਟਰ ਐਕਸਟਰਨਲ ਆ, ਪਰ ਸਰਕਾਰਾਂ ਨੇ ਜਾਂ ਜਿਹੜੇ ਪਾਲਿਸੀ ਮੇਕਰ ਹੁੰਦੇ ਆ, ਉਹਨਾਂ ਨੇ ਸਕੇਪ ਗੋਟ ਲੱਭਣੀ ਹੁੰਦੀ ਹੈ, ਤੇ ਅਨਫੋਰਚੂਨੇਟਲੀ ਕਿਸੇ ਦੂਜੇ ਬੰਦੇ ਨੂੰ ਜਾਂ ਦੂਜੀ ਕਮਿਊਨਿਟੀ ਨੂੰ ਸਕੇਪ ਗੋਟ ਬਣਾਉਣਾ ਸਭ ਤੋਂ ਸੌਖਾ ਕੰਮ। ਜੀ ਜੀ। ਯੂਰਪੀਅਨ ਸਰਵੇਲੈਂਸ ਪਲੇਨਸ ਵੀ ਖਰੀਦਣ ਲੱਗੇ ਆ ਕੈਨੇਡਾ ਵਾਲੇ ਕਾਰਨੀ ਹੋਣਾ ਨੇ, ਜਿਹੜਾ ਉਹ ਕਿਹਾ ਸੀਗਾ ਵੀ ਅਮਰੀਕਨ ਆਪਸ਼ਨਸ ਦੀ ਥਾਂ ਦੇ ਉੱਤੇ। ਤੇ ਇਹ ਚੀਜ਼ਾਂ ਟਰੰਪ ਸਾਹਿਬ ਦਾ ਮਾਈਂਡ ਵੀ ਕਰ ਜਾਂਦੇ ਹੁੰਦੇ ਆ। ਜੀ ਬਿਲਕੁਲ ਬਿਲਕੁਲ। ਇਹ ਜਿਹੜੀ ਕੈਨੇਡਾ ਦੀ ਜਿਹੜੀ ਸਵਰੈਨਿਟੀ ਦੀ ਪੁਸ਼ ਹੈਗੀ ਆ, ਤੇ ਉਸ ਤੋਂ ਬਾਅਦ ਆਪਾਂ ਪਹਿਲਾਂ ਵੀ ਜਿਹੜੇ ਸਾਬ ਗ੍ਰਾਈਪਨ ਪਲੇਨ ਹੈਗੇ ਆ ਸਵੀਡਨ ਤੋਂ, ਉਹਨਾਂ ਦੀ ਗੱਲ ਚੱਲੀ ਸੀਗੀ, ਤੇ ਹੁਣ ਵੀ ਇਹ ਸਵੀਡਨ ਦੇ ਹੀ ਪਲੇਨ ਆ ਜਿਹੜੇ ਸਰਵੇਲੈਂਸ ਪਲੇਨ ਆ, ਜਿਹੜੇ ਉੱਤੇ ਹਵਾ 'ਚ ਰਹਿ ਕੇ ਸਰਵੇਲੈਂਸ ਕਰਦੇ ਆ। ਸੋ ਉਹ ਯੂਜੂਅਲੀ ਹੁਣ ਤੱਕ ਜਿਹੜਾ ਕੈਨੇਡਾ ਅਮਰੀਕਾ ਵੱਲੋਂ ਬਣਾਏ ਜਹਾਜ਼ ਹੀ ਵਰਤਦਾ ਆ ਰਿਹਾ, ਪਰ ਐਤਕੀ ਜਿਹੜੀ ਕੈਨੇਡਾ ਸਰਕਾਰ ਹੈ ਉਹ ਯੂਰੋਪੀਅਨ ਪਲੇਨਸ, ਜਾਂ ਕਿਉਂਕਿ ਯੂਰਪ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਿਹਾ ਨਾ ਕੈਨੇਡਾ, ਯੂਰਪ ਨਾਲ ਹੋਰ ਟਾਈਟਰ ਇਕਨੋਮੀ ਦੀ ਗੱਲ ਕਰ ਰਿਹਾ, ਸੋ ਯੂਰੋਪੀਅਨ ਪਲੇਨਸ ਨੂੰ ਅਸੈਸ ਕਰ ਰਹੇ ਆ। ਬਿਲਕੁਲ ਇਹਦੇ ਬਿਲਕੁਲ ਬਿਆਨ ਵੀ ਆ ਰਹੇ ਆ ਅਮਰੀਕਨ ਅਥਾਰਟੀਜ਼ ਦੇ ਵੱਲੋਂ ਵੀ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਕੈਨੇਡਾ ਨੂੰ ਅਮਰੀਕਾ ਤੋਂ ਬਾਹਰ ਜਾਣਾ, ਵੀ ਉਹਨਾਂ ਨੂੰ ਕਰਨਾ ਚਾਹੀਦਾ, ਤੇ ਇਹਦਾ ਟ੍ਰੇਡ ਤੇ ਵੀ ਇਹ ਵੀ ਹੋ ਸਕਦਾ ਰਾਜਕਰਨਵੀਰ ਸਿੰਘ ਵੀ ਇਹ ਇੱਕ ਸਟ੍ਰੈਟਜੀ ਹੋਵੇ ਬੇਸਿਕਲੀ, ਵੀ ਕਰਕੇ ਦੋਨੇ ਪਾਸੇ ਚੱਲਦੀ ਹੈ ਨਾ, ਵੀ ਜਿਵੇਂ ਜੇ ਟਰੰਪ ਹੁਣੀ ਕਹਿੰਦੇ ਆ ਵੀ ਪ੍ਰੈਸ਼ਰ ਪਾ ਕੇ ਰੱਖੇ ਵੀ ਦੂਜੇ ਪਾਸੇ ਵੀ, ਜੇ ਤੁਸੀਂ ਕਈ ਵਾਰੀ ਇਹ ਹੁੰਦਾ ਵੀ ਯਾਰ ਚੱਲ ਅਸੀਂ ਆ ਗੱਲ ਤੋਂ ਅਸੀਂ ਮੰਨ ਜਾਂਦੇ ਹਾਂ, ਉਹ ਤੋਂ ਤੁਸੀਂ ਮੰਨ ਜਾਓ। ਸੋ ਵੀ ਮੰਨ ਲਓ ਅਮਰੀਕਾ ਨੇ ਕਿਸੇ ਗੱਲ ਤੋਂ ਗਰਾਰੀ ਉਡਾਈ ਹੋਵੇ, ਮੰਨ ਲਓ ਡੇਰੀ ਦਾ ਕੋਈ ਮਸਲਾ ਹੋਵੇ, ਉਹਦੇ ਵਿੱਚ ਕਹਿੰਦੇ ਵੀ ਚਲੋ ਅਸੀਂ ਤੁਹਾਡੇ ਜਹਾਜ਼ ਫਿਰ ਉਹ ਬੇਸਿਕਲੀ ਮੈਨੂੰ ਲੱਗਦਾ ਹੈ ਨੈਗੋਸ਼ੀਏਸ਼ਨ ਟੈਕਟਿਕ ਹੀ ਸਾਰੇ ਚੱਲ ਰਹੇ ਆ। ਬਾਕੀ ਡਿਟੇਲ ਦੇ ਵਿੱਚ ਤਾਂ ਬਾਅਦ ਗੁਰਜਸਪਾਲ ਆ ਨਹੀਂ ਜਾਂਦਾ ਉਨੀ ਦੇਰ ਤੱਕ ਕਿਹੜੀ ਗੱਲ। ਬਿਲਕੁਲ ਬਿਲਕੁਲ ਬਿਲਕੁਲ। ਤੇ ਦੂਜੇ ਅਮਰੀਕਾ ਜਿਹੜਾ ਪ੍ਰੈਸ਼ਰ ਪਾ ਰਿਹਾ, ਅਮਰੀਕਾ ਇਹ ਕਹਿ ਰਿਹਾ, ਕਹਿੰਦਾ ਵੀ ਤੁਸੀਂ ਜਿਹੜੀ ਨੈਟੋ ਦੀ ਤੁਸੀਂ ਫੰਡ ਅਨਾਊਂਸ ਤਾਂ ਕਰਤੇ, ਪਰ ਤੁਸੀਂ ਉਹਨੂੰ ਪ੍ਰੋਪਰਲੀ ਮੈਨੇਜ ਨਹੀਂ ਕਰ ਰਹੇ, ਤੁਸੀਂ ਦੱਸ ਨਹੀਂ ਰਹੇ ਵੀ ਤੁਸੀਂ ਜਿਹੜੀ ਨੈਟੋ ਦੀ ਸਪੈਂਡਿੰਗ ਕਰ ਰਹੇ ਆ। ਅਗੇਨ ਮੈਨੂੰ ਲੱਗਦਾ ਵੀ ਉਹ ਜਿਹੜੀ ਨੈਗੋਸ਼ੀਏਸ਼ਨ ਹੀ ਚੱਲ ਰਹੀ ਹੈ ਇਹ ਸਾਰੀ, ਉਹ ਹੈ ਵੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ, ਖਾਣ ਦੇ ਹੋਰ। ਜੋ ਅਮਰੀਕਾ ਦੇ ਵਿੱਚ ਚੱਲ ਰਿਹਾ ਲਗਭਗ ਉਹੀ ਸਾਰੀ ਦੁਨੀਆ ਦੇ ਵਿੱਚ ਚੱਲ ਰਿਹਾ। ਜੀ ਜੀ ਬਿਲਕੁਲ। ਗੁਰਜਸਪਾਲ ਸਿੰਘ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ ਅਪਡੇਟ ਕੈਨੇਡਾ ਦੇ ਵਿੱਚ।
ਉਦੋਂ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।